ਕੋਲ ਢੋਲ ਵੱਜੇ ਪਿਆ, ਦੁੱਧ ਪਾਓ ਬੈ। ਬਹਾਦਰ ਸਿੰਘ ਉਹਨਾਂ ਆਖਿਆ ਹਾਲੀ ਜਿਉਂਦਾ ਜੇ, ਅੱਛਾ ਅਗਾਂ ਆ ਜਾਓ। ਜੇ ਆਪ ਜਿਉਣਾ ਤੂੰ ਮੇਰੇ ਪੁੱਤਰ ਨੂੰ ਮਾਰ ਲੈਣਾ। ਉਹ ਪਿਛਾਂ ਹਟ ਕੇ ਮੈਂ ਮਾਰੀ ਕੁਹਾੜੀ, ਮੁੜ ਸਿੱਧੀ ਆ ਖੱਪਾਂ ਕੋਲ। ਓਏ ਹੋਏ, ਉੱਥੇ ਮਰ ਗਿਆ। ਉੱਥੇ ਹੀ ਮਰ ਗਿਆ। ਤੇ ਮੁਸਲਮਾਨ ਭਰਾਓ ਬੰਨੇ ਆਓ ਤੇ ਸਾਨੂੰ ਆਣ ਕੇ ਮਿਲ ਲਓ ਤੇ ਸਾਨੂੰ ਵਿਦਿਆ ਕਰੋ, ਅਸੀਂ ਅੱਜ ਤੁਰ ਚੱਲੇ ਹਾਂ। अस्सलाम वालेकुम जी। ਵਾਲੇਕੁਮ ਸਲਾਮ। ਕੀ ਹਾਲ ਜੇ? ਸਿਹਤ ਠੀਕ ਹੈ? ਖੈਰੀਅਤ ਹੈ? ਮਾਸ਼ਾਅੱਲਾ। ਸ਼ੁਕਰ ਹੈ ਅੱਲਾਹ ਦਾ। ਤੁਹਾਡਾ ਨਾਮ ਕੀ ਜੇ? ਮੁਹੰਮਦ ਮਾਲਕ। ਤੇ ਵਾਲਿਦ ਸਾਹਿਬ ਦਾ ਨਾਮ? ਅਬਦੁਰਰਹਿਮਾਨ। ਕੌਮ? ਵਿਰਕ। ਵਿਰਕ ਜੱਟ। ਸਹੀ। ਇਹ ਜਿਹੜਾ ਪਿੰਡ ਹੈ ਮਿਰਜ਼ਾ ਵਿਰਕਾਂ ਜੀ, ਇਹਦੇ ਨਾਲ ਨਾਲ ਕਿਹੜੇ ਪਿੰਡ ਨੇ? ਚੜ੍ਹਦੇ ਪਾਸੇ ਕਿਹੜਾ ਪਿੰਡ ਹੈ? ਚੜ੍ਹਦੇ ਪਾਸੇ ਗੋਪੇਰਾ। ਗੋਪੇਰਾ। ਦੀਲਾ में जंगीरपुरा। पहाड़ दे। अच्छा ठीक है। जंगीरपुरा। इधर चक शाहपुर। दो पिंड ने उत्ते इकट्ठे। इधर आ गया छापा। चार सवेरे फिर गए। ठीक है। ਇਹਦਾ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਹੈ? शेखपुरा। ਠੀਕ। ਜਿਸ ਟਾਈਮ ਪਾਕਿਸਤਾਨ ਬਣਿਆ ਹੈ जी, ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? ਮਾਸ਼ਾਅੱਲਾ। मेरी उम्र उस वेले 8-10 साल। 8-10 ਸਾਲ ਹੋ ਗਏ। ਇਸ ਪਿੰਡ ਦੇ ਵਿੱਚ ਸਿੱਖ ਵੀ ਰਹਿੰਦੇ ਰਹੇ ਨੇ, ਮੁਸਲਮਾਨ ਵੀ ਰਹਿੰਦੇ ਰਹੇ ਨੇ, ਹਿੰਦੂ ਵੀ ਸਨ ਘਰ ਕੋਈ? हिंदू ही। ਅੱਛਾ। ਮੁਸਲਮਾਨਾਂ ਦੇ ਘਰ ਕਿੰਨੇ ਕੁ ਸਨ ਤੇ ਸਿੱਖਾਂ ਦੇ ਘਰ ਕਿੰਨੇ ਕੁ ਸਨ ਤੇ ਹਿੰਦੂਆਂ ਦੇ ਕਿੰਨੇ ਕੁ ਸਨ? सारा पिंड ही सिखां दा सी। ਅੱਛਾ हिंदुआं दे कोई घर ही सन ਅੱਛਾ ते लोकां दे घर सिर्फ को 10 कुछ, कोई 2 घर से इधर साढ़े सन, ਅੱਛਾ 4 को घर उधर सन ते 2 घर डेरे से टुर गए। ਅੱਛਾ। ਤੁਹਾਡੇ ਜਿਹੜੇ ਘਰ ਸਨ ਉਹ ਪਿੰਡ ਦੇ ਵਿੱਚ ਘਰ ਸਨ ਕਿ ਸਾਈਡ ਤੇ? ਕਿਹੜੀ ਸਾਈਡ ਤੇ ਸਨ? बिच भी सन ते बाहर भी सन। ਵਿੱਚ ਵੀ ਸਨ? बाहर अच्छा। भी सन नाल। ਬਾਹਰ ਕਿਹੜੇ ਪਾਸੇ? बाहर ਉਹਨਾਂ ਦੇ ਜਿਹੜੇ ਸਨ ਨਾਲ ਦੀ ਬਲਾਦਰੀ ਦੇ, ਹਾਂਜੀ। ਉਹਨਾਂ ਦਾ ਨਾਂ ਦੇ ਨਾਮ? ਦੱਖਣ ਦੀ ਲਾਮੇ, ਅੱਛਾ ਸਾਡਾ ਚੜ੍ਹਦੀ ਲਾਮੇ। ਜਿਹੜੇ ਡੇਰੇ ਵਾਲੇ ਸਨ ਉਹਨਾਂ ਦਾ ਵੀ ਚੜ੍ਹਦੇ ਲਾਮੇ ਸੀ। ਠੀਕ ਹੈ। ਤੁਹਾਡੇ ਨਾਲ ਜਿਹੜੇ ਘਰ ਸਨ, ਤੁਹਾਡੇ 4 ਘਰ ਸਨ ਇੱਥੇ ਮੁਸਲਮਾਨਾਂ ਦੇ ਜਿਹੜੇ ਇੱਥੋਂ ਦੇ ਹੀ ਰਹਿਣ ਵਾਲੇ ਸਨ ਤੇ ਬਾਕੀ ਹਿੰਦੂ ਤੇ ਸਿੱਖ ਸਨ? ਅੱਛਾ। ਹੁਣ ਜਿਹੜੇ ਇੱਥੇ ਤੁਹਾਡੇ ਘਰਾਂ ਤੋਂ ਇਲਾਵਾ ਨਾਲ ਤੁਹਾਡੇ ਗੁਆਂਢੀ ਜਿਹੜੇ ਸਨ, ਜੀ, ਜਿਹੜੇ ਸਿੱਖ ਸਨ ਜਾਂ ਹਿੰਦੂ ਸਨ? ਸਿੱਖ। ਸਿੱਖ। ਉਹਨਾਂ ਦੇ ਨਾਂ ਦੱਸਿਆ ਜੇ, ਕੀ ਕੀ ਨਾਮ ਸਨ? ਕੁਝ ਯਾਦ ਜੇ? ਜਿਹੜੇ ਇੱਕ ਦਾ ਨਾਂ ਸੀ ਰੂੜ ਸਿੰਘ, ਰੂੜ ਸਿੰਘ, ਇੱਕ ਦਾ ਨਾਂ ਸੀ ਬਹਾਦਰ ਸਿੰਘ, ਬਹਾਦਰ ਸਿੰਘ, ਦਰਬਾਰਾ ਸਿੰਘ, ਅੱਛਾ ਅਲਜੀਤ ਸਿੰਘ, ਅੱਛਾ ਜੀਤ ਸਿੰਘ। ਅੱਛਾ ਇਸ ਤਰ੍ਹਾਂ ਘਰ ਸਨ 4-6 ਨੇੜੇ ਨੇ। ਗਰਜਾ ਸਿੰਘ, ਅੱਛਾ ਗਰਜਾ ਸਿੰਘ ਬੜਾ ਉੱਚਾ ਬੰਦਾ ਸੀ। ਅੱਛਾ ਲੰਬਰਦਾਰ ਸੀ ਪ੍ਰਤਾਪ ਸਿੰਘ। ਆ ਘਰ ਉਹਦਾ ਇੱਥੇ ਨੇੜੇ। ਅੱਛਾ। ਇਹ ਲੈਣ ਸੀ ਨਾ ਸਾਡੇ ਵੱਲ, ਹਾਂਜੀ ਹਾਂਜੀ। ਪ੍ਰਤਾਪ ਸਿੰਘ ਦਾ ਘਰ। ਉਹਦਾ ਪੁੱਤਰ ਸੀ ਜੀਤਾ ਸਿੰਘ। ਪ੍ਰਤਾਪ ਸਿੰਘ ਦਾ ਪੁੱਤਰ ਜੀਤਾ ਸਿੰਘ। ਜੀਤਾ ਸਿੰਘ। ਅੱਛਾ। ਬਹਾਦਰ ਦਾ ਪਿੰਡ ਸੀ, ਪੁੱਤਰ ਸੀ ਮੋਤਾ ਸਿੰਘ, ਅੱਛਾ ਜੋਗਾ ਸਿੰਘ, ਅੱਛਾ ਰੂੜ ਸਿੰਘ। ਅੱਛਾ। ਉਹਨਾਂ 4 ਪੁੱਤਰ ਸਨ। ਆ ਜਿਹੜਾ ਲਗਾ ਆਂਦਾ, ਆ ਜਿਹੜੇ ਘਰ ਨੇ ਆ। ਹਾਂਜੀ। ਇਹ ਪਾਸਾ ਚੜਦਾ ਜੀ? ਆ ਚੜਦਾ। ਇਹ ਚੜਦਾ ਪਾਸਾ। ਅੱਛਾ। ਉਹ ਆ ਇਹ ਬਾਜ਼ਾਰੋਂ ਲਾਂਦੀ ਨਾਮੇ ਤੋੜ। ਇੱਧਰ ਛੱਪੜ ਸੀ। ਅੱਛਾ। ਜਿੱਥੇ ਅਸੀਂ ਇਹ ਬੈਠੇ ਹਾਂ ਡੇਰਾ ਤੁਹਾਡਾ? ਇਹ ਡੇਰਾ ਸਾਡਾ, ਇਹ ਛੱਪੜ ਸੀ ਸਾਰਾ ਬਣਿਆ। ਅੱਛਾ। ਇਹ ਦੁਪਹਿਰਾਂ ਬਰਾਂ ਉਹ ਥੜਾ ਬਣਾਇਆ ਸੀ। ਅੱਛਾ। ਜਿੱਥੇ ਬੰਦੇ ਦਾ ਹੱਥ ਨਾ ਪੜੇ। ਅੱਛਾ। ਥੜਾ ਬਣਾਇਆ ਸੀ, ਵਿੱਚ ਸਾਰੇ ਰੁੱਖ ਲੱਗੇ ਸਨ। ਅੱਛਾ। ਸਿਆਲ ਦੇ ਦਿਨ ਆ ਜਾ ਅੰਦਰ ਕੋਈ ਨਹੀਂ ਸੀ ਬਣਦਾ, ਉਹਨਾਂ ਰੁੱਖਾਂ ਦੇ ਥੱਲੇ ਹੁੰਦੇ ਸਨ। ਇੰਨੇ ਸਾਂਭੇ ਤੇ ਮਾਰੇ ਇਹਨੇ ਬੰਦੇ ਭੁੱਖਾਂ ਦੇ ਤੇ ਜਵਾਨ ਨੂੰ ਨਹੀਂ ਕੁੱਟ ਛੱਡਦੇ। ਉਹ ਰਜਾ ਗਏ ਦੁੱਧ ਤੇ ਛੱਡਣਾ ਤੇ ਲੱਗੀਆਂ ਫਿਰਨਾ। ਇਹ ਜਿਹੜਾ ਸੀ ਇਹਦਾ ਨਾਂ ਸੀ ਰੂੜ ਸਿੰਘ।
ਸ਼ਿੰਗਾਰਾ ਸਿੰਘ ਬਾਈ, ਸ਼ਿੰਗਾਰਾ ਸਿੰਘ, ਅੱਛਾ ਇਹਦੇ ਨਾਂ ਸੀ ਸ਼ਿੰਗਾਰਾ ਸਿੰਘ। ਉਹਦਾ ਪਿਓ ਉਦੋਂ ਹੁਣ ਜਿਵੇਂ ਮੈਂ ਨੇ ਸੀ, ਅੱਛਾ ਉਹ ਖੁੰਡਾ ਲੈ ਕੇ ਉੱਥੇ ਬੈਠਾ ਹੁੰਦਾ ਸੀ, ਜਿਹੜਾ ਥੜੇ ਦੇ ਅੰਜ ਕਰਕੇ ਹੱਥ ਵੀ ਲਾ ਦਿੰਦਾ ਸੀ, ਉੱਥੇ ਮਾਰਦਾ ਸੀ ਉਹਦੇ ਹੱਥ ਤੇ, ਕਹਿੰਦਾ ਇੱਥੇ ਭੈਣ ਦੇਣੀ ਆ। ਅੱਛਾ ਉਹ ਥੜਾ ਕਾਦੇ ਵਾਸਤੇ ਬਣਾਇਆ ਸੀ ਉੱਚਾ ਜਿਹੜਾ? ਮੈਂ ਪਿਆ ਨਾ ਉੱਤੇ ਰੁੱਖ ਲੱਗੇ ਸਨ, ਅੱਛਾ ਅੱਛਾ ਛਾਵੇਂ ਬੈਠੇ ਨੇ, ਜਾ ਵੀ ਰਾਤ ਨੂੰ ਵੀ ਦਿਨੇ ਵੀ ਉੱਥੇ ਬੱਧੇ ਹੁੰਦੇ, ਅੱਛਾ ਅੱਛਾ ਡੰਗਰ ਬੱਧੇ ਹੁੰਦੇ ਨੇ। ਘਰ ਤੇ ਆ ਪਰਾਂ ਸਨ, ਆਹ ਜਿਹੜੇ ਹੁਣ ਬਣੇ ਨੇ ਇਹ ਘਰ ਸਨ। ਅੱਛਾ ਤੇ ਇਹ ਹਵੇਲੀ ਸੀ, ਤਰਵਾਂ ਦੇ ਘਰਾਂ ਦੀ ਇੱਥੇ ਹਵੇਲੀ ਸੀ। ਅੱਛਾ ਆਹ ਡੇਰਾ ਸੀ, ਆ ਜਿਹੜਾ ਸਿੱਧਾ ਅੱਛਾ ਉਹਦਾ ਡੇਰਾ ਸੀ। ਸ਼ਰੀਕਾਂ ਨੂੰ ਗੱਲ ਨਹੀਂ ਚੰਗੀ ਲੱਗਦੀ, ਹਾਂ 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 ਤੇ ਭਰਾ ਹੀ ਸ਼ਰੀਕ ਹੁੰਦੇ ਨੇ। ਹਾਂਜੀ ਦੋ ਡੇਰੇ ਇਹਦੇ ਸਨ, ਅੱਛਾ ਰੂੜ ਸਿੰਘ ਦੇ, ਸ਼ਿੰਗਾਰਾ ਸਿੰਘ, ਸ਼ਿੰਗਾਰਾ ਸਿੰਘ ਦੇ, ਅੱਛਾ ਸਾਰਿਆਂ ਦੇ ਦੋ ਦੋ ਤਰ੍ਹਾਂ ਤਰ੍ਹਾਂ ਡੇਰੇ ਸਨ, ਜਿੰਨੇ ਆ ਤੈਨੂੰ ਦੱਸੇ ਨੇ, ਹਾਂ 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 ਦੋ ਦੋ ਤਰ੍ਹਾਂ ਤਰ੍ਹਾਂ ਡੇਰੇ ਸਨ। ਅੱਛਾ ਇਹ ਜ਼ਮੀਨ ਤੇ ਜਿਹੜਾ ਸੀ ਉਹ ਰੂੜ ਸਿੰਘ ਦਾ ਸੁਣਾ ਪਿਆ, ਹਾਂਜੀ ਉਹ ਇੱਥੋਂ ਕੋ ਸਾਡੇ ਕੋਲੋਂ ਭੋਏ ਲੈ ਲਈ। ਅੱਛਾ ਸਾਡੇ ਮੇਰੇ ਪੁੱਤਰੀਏ ਵੇਚ ਕੇ ਤੇ ਟੁਰ ਗਏ ਉਹਨੂੰ। 8 ਪੈਲੀਆਂ ਸਿਰਫ 300 ਦੀਆਂ ਸਣੇ ਮਕਾਨਾਂ, ਅੱਛਾ 300 ਦੀਆਂ ਮਕਾਨ ਵੀ ਤੇ 65 ਕਿੱਲੇ ਪੈਲੀ ਵੀ 8 ਕਿੱਲੇ ਵੀ ਟੁਰ ਗਏ। ਉਹ ਸਾਨੂੰ ਆਖਣ ਲੱਗੇ ਸਾਡੀ ਦਾਦੀ ਨੂੰ ਵੀ ਤੂੰ ਲੈ ਲੈ। ਅੱਛਾ ਉਹ ਆਖਿਆ ਮੇਰੀ ਅਗਲੀ ਪਈ ਹੈ ਤੇ ਮੈਂ ਕੀ ਕਰਨੀ ਭੋਏ। ਹਾਂ ਇਹ ਕਿਸੇ ਨੂੰ ਕੀ ਪਤਾ ਸੀ ਕਿਹੜਾ ਜ਼ਮਾਨਾ ਆ ਕਿਹੜਾ ਜਾਣਾ। ਜ਼ਮਾਨਾ ਆ ਜਾਣਾ। ਉਹ ਆਖਿਆ ਮੇਰੀ ਆਪਣੀ ਪਈ ਹੈ ਤੇ ਮੇਰਾ ਬਾਹਣ ਵਾਲੇ ਕੋ ਨਹੀਂ ਤੇ ਮੇਰਾ ਕੀ। ਦਾਦਾ ਮੇਰਾ ਟੁਰ ਗਿਆ ਸੀ ਬ੍ਰਹਮਾ। ਅੱਛਾ ਉਦੋਂ ਰੱਸਾ ਖਿੱਚਦੇ ਹੁੰਦੇ ਸਨ ਉਧਰੋਂ ਦੇ ਬੰਦੇ, ਜਿਹੜਾ ਖਿੱਚ ਜਾਏ ਉਹ ਬਾਜੀ ਦੇ। ਉੱਥੇ ਅਫਸਰ ਕੋ ਆ ਗਿਆ ਲੈਣ ਅੰਤਾਜ਼ਾ। ਉਹ ਸਕੇ ਮੈਂ ਜਵਾਨ ਵੇਖਣੇ ਨੇ। ਉਹ ਇੱਥੇ ਨਾ ਆਹ ਥਾਂ ਖੁੱਲ੍ਹਾ ਹੁੰਦਾ ਸੀ, ਹੁਣ ਤਾਂ ਮਕਾਨ ਪੈ ਗਏ, ਥਾਂ ਖੁੱਲ੍ਹਾ ਹੁੰਦਾ ਸੀ। ਇੱਥੇ ਤੋੜ ਮਰਾ ਕੇ ਬੰਦੇ ਕਰ ਦਿੱਤੇ ਇਕੱਠੇ ਤੇ ਰੱਸਾ ਛੱਡ ਗਿਆ। ਉਸ ਆਖਿਆ ਬੰਦੇ ਚੁੱਕ ਕੇ ਲਿਜਾਣੇ ਨੇ। ਅੱਛਾ ਕਈ ਤਾਂ ਉਂਝ ਹੀ ਨੱਸ ਗਏ ਤੇ ਕਈ ਪਕੜ ਕੇ ਲਾ ਲਏ। ਕੁਝ ਉਧਰ ਬੰਦੇ ਲਾਏ ਤੇ ਕੁਝ ਸਾਡੇ ਦਾਦੇ ਨੂੰ ਲਾ ਦਿੱਤਾ। ਜਵਾਨ ਬੜਾ ਸੀ, ਉਹ ਸਾਰਿਆਂ ਨੂੰ ਕੱਲਾ ਖਿੱਚ ਕੇ ਲੈ ਗਿਆ। ਉਹਨੂੰ ਆਖ ਬਈ ਤੈਨੂੰ ਲੈ ਜਾਣਾ ਇੱਥੋਂ, ਇੱਕ ਇੱਥੋਂ ਦਾ ਤੇ ਇੱਕ ਉਹਨਾਂ ਕੁਜਰਾਂ ਦਾ ਬੰਦਾ। ਅੱਛਾ ਜਿਹੜਾ ਉਹਨਾਂ ਲਿਆ, ਹੋਰ ਇੱਥੋਂ ਬੰਦਾ ਕੋਈ ਨਹੀਂ ਕਿਸੇ ਨੇ ਕੀਤਾ। ਅੱਛਾ ਇਹਨਾਂ ਨੂੰ ਲੈ ਗਏ ਨੇ ਬ੍ਰਹਮਾ 'ਚ। ਅੱਛਾ ਉਧਰ ਹੀ ਉਮਰ ਗੁਜ਼ਾਰ ਕੇ ਆਇਆ ਸਾਡਾ ਦਾਦਾ। ਉਦੋਂ ਪੈਸੇ ਕੋਈ ਨਹੀਂ ਸਨ ਹੁੰਦੇ, ਅੱਛਾ ਆਹ ਪਾਉਂਡ ਹੁੰਦੇ ਸਨ। ਹਾਂਜੀ ਉਹ ਤੋੜੇ ਭਰ ਕੇ ਲਿਆਇਆ ਸੀ ਪਾਉਂਡਾਂ ਦੇ। ਅੱਛਾ ਇਹਨਾਂ ਨੂੰ ਆਖ ਲੈ ਲਓ ਪੈੜੀਆਂ। ਉਹ ਦਾਦੀ ਸਾਡੀ ਆਖਿਆ ਕਰਨੀ ਕੀ ਹੈ ਭੈੜੀ, ਪੈਸੇ ਘਰ ਪੈ ਦੇਗਾ ਕਰਨੀ ਕੀ, ਸਾਡੀ ਆਪਣੀ ਖੱਜਲ ਹੁੰਦੀ ਫਿਰਦੀ। ਅੱਛਾ ਜਿਹੜੇ ਸਾਡੇ ਜੀ ਸਨ ਇਹ ਮਰਲੇ ਵੀ ਉਹਨਾਂ ਬਣਾਏ ਨੇ ਪੁੱਟ ਕੇ। ਇੱਥੋਂ ਦੇ ਮਾਲਕ ਨਹੀਂ, ਮਾਲਕ ਨੇ ਉਹਨਾਂ ਵਰਨਾਂ ਦੇ। ਇੱਥੇ ਪਿੱਪਲ ਬੜਾ ਤਗੜਾ ਸੀ ਡੇਰੇ ਤੇ, ਉਹ ਆਣ ਕੇ ਛਾਵੇਂ ਬਹਿ ਗਏ ਤੇ ਲੱਗ ਪਏ ਮਲੇ ਮੁਲੇ ਪੱਟਣ ਤੇ ਜਿਸ ਵੇਲੇ ਕੋਈ 2 ਪੈਲੀਆਂ 4 ਬਣਾ ਲੈ ਨਾ, ਮੁੜ ਆਖਣ ਲੱਗਿਆ ਤੇ ਪਿੰਡ ਦੇ ਮੁੱਢ ਬਹਿ ਗਏ ਨੇ। ਡੇਰਾ ਮਾਲਕ ਹੈ, ਇਹਨਾਂ ਨੂੰ ਉਠਾਓ। ਇਹ ਉਠਾਉਣ ਵੀ ਲੱਗ ਪਏ, ਆਪਣੇ ਚਾਰਾ ਕੀਤਾ। ਉਹਨਾਂ ਆਖਿਆ ਸੀ ਨਹੀਂ ਹੁਣ ਤਾਂ ਥੋੜ੍ਹ ਲੱਗੇ। ਉਹ ਕੋਈ ਅਫਸਰ ਆਇਆ, ਉਹਨਾਂ ਅੱਗੇ ਨਾ ਹਕੀਕਤ ਕੀਤੀ। ਉਹ ਸਕਿਆ ਆਪਣਾ ਥਾਂ ਬੈਠੋ ਜਿੰਨਾ ਤੂੰ ਵੇਚਣਾ। ਆਵੇ ਨਾ ਸਿੱਧੀ ਲਕੀਰ ਜਾਂਦੀ ਤੋੜ ਤੇ ਉੱਤੋਂ ਦੀ ਹੋ ਕੇ ਤੇ ਇਹ ਡੇਰੇ ਦੇ ਕੋਲੋਂ ਆਣ ਕੇ ਤੇ ਆ ਲੈਂਦੀ। ਸਿੱਖ ਜਿਹੜੇ ਸਨ ਨਾ ਸਾਡੇ ਨਾਲ ਬੜਾ ਚੰਗਾ ਵਰਤਾਓ ਕਰਦੇ ਸਨ। ਅੱਛਾ ਮਾੜਾ ਨਹੀਂ ਸਨ ਕਰਦੇ, ਸਾਨੂੰ ਸਮਝਦੇ ਸਨ ਵੀ ਬੰਦੇ ਤੰਗ ਕਰਨ ਦੇ। ਤੈਨੂੰ ਆਖਿਆ ਡੇਰਾ ਛਡਾਉਣ ਦਾ ਚਾਰਾ ਕੀਤਾ। ਜਿਸ ਵੇਲੇ ਉਹਨਾਂ ਵੇਖਿਆ ਬਈ ਤੇ ਥਾਂ ਹੀ ਵੇੜ ਗਏ ਨੇ, ਇਹਨਾਂ ਸਾਥੋਂ ਕਿੱਥੇ ਹਿੱਲਣਾ। ਲਾਮੋ ਆਣ ਕੇ ਮਾਲਕ ਬਣ ਗਏ ਨੇ, ਪਾਸਾ ਲਾ ਕੇ ਬਹਿ ਗਏ ਨੇ। ਤੇ ਗੱਲ ਇਹ ਵੇ ਸਾਨੂੰ ਨਹੀਂ ਕਿਸੇ ਹਿਲਾਇਆ। ਸਾਨੂੰ ਜਿਹੜਾ ਕੁਛ ਸੀ ਨਾ ਨੇੜੇ ਲਾਉਣ ਦਾ ਚਾਰਾ, ਆਪਣੇ ਧੜਾ ਬਣਾਉਣ ਦਾ ਕਰਦਾ। 2 ਧੜੇ ਸਨ, ਆਪਣਾ ਧੜਾ ਹੀ ਬਣਾਉਣ ਦਾ ਚਾਰਾ ਕਰਦੇ ਸਨ। ਅਸੀਂ ਧੜੇ ਕਿਸੇ ਦੇ 'ਚ ਬੜੇ ਨਹੀਂ। ਸਿੱਖਾਂ ਦੇ ਇੱਥੇ 2 ਧੜੇ ਸਨ? 2 ਧੜੇ ਸਨ। ਅੱਛਾ ਕਿਹੜਾ ਕਿਹੜਾ ਧੜਾ ਸੀ? ਬਹਾਦਰ ਦਾ ਅੱਛਾ ਤੇ ਰੂਪ ਸਿੰਘ ਦਾ। ਬਹਾਦਰ ਸਿੰਘ ਦਾ ਤੇ ਰੂੜ ਸਿੰਘ ਦਾ। ਇਹ ਆਪਸ 'ਚ ਸ਼ਰੀਕਾ ਸੀ? ਸ਼ਰੀਕਾ ਸੀ। ਦੋ ਉਹ ਡੇਰਾ ਸੀ ਤੇ
ਉਹ ਘੋੜੀਆਂ ਛੱਡਦਾ ਸੀ ਬਹਾਦਰ ਸਿੰਘ, ਅੱਛਾ ਉਹਦੀਆਂ ਰੂੜ ਸਿੰਘ ਦੀਆਂ ਪੈਲੀਆਂ ਜਾੜਦੀਆਂ ਅੱਛਾ ਤੇ ਹੌਲੀ ਖਸਮ ਖਾਸ ਹੁੰਦੇ ਗਏ ਤੇ ਇੱਥੇ ਰੂੜ ਬਹਾਦਰ ਸਿੰਘ ਨੂੰ ਕੁੱਟਿਓ ਨੇ, ਰੂੜ ਸਿੰਘ ਨੇ, ਰੂੜ ਸਿੰਘ ਨੇ ਬੰਦੇ ਪਵਾ ਦਿੱਤੇ ਤੇ ਕੁੱਟਿਓ ਨੇ, ਅੱਛਾ ਵਾਹ ਕੁੱਟ ਲਿਓ ਨੇ। ਉਹਦਾ ਭਰਾ ਜਿਹੜਾ ਸੀ ਨਾ, ਹਾਂਜੀ, ਉਹ ਸਕਿਆ ਮੈਂ ਨਹੀਂ ਹੁਣ ਖਲੋਣਾ, ਅੱਛਾ ਮੈਂ ਇਹ ਬੱਟਾ ਲੈਣਾ ਹੈ। ਉਹ ਆਖ ਲਗਾ ਬਹਾਦਰ ਸਿੰਘ ਖਲੋ ਜਾ, ਕਾਕੀ ਵੀ ਜਵਾਨ ਹੈ ਤੇ ਮੁੰਡਾ ਵੀ ਜਵਾਨ ਹੈ, ਮੈਨੂੰ ਇਹਨਾਂ ਦਾ ਕੋਈ ਕਰ ਲੈਣ ਦੇ, ਮੈਂ ਨਹੀਂ ਉਹ ਮੁੜਨਾ। ਉਹ ਦਿਹਾੜੇ ਕੋ ਡੰਗ ਲੰਘਾ ਕੇ ਬੰਦੇ ਕਰ ਲਏ ਇਕੱਠੇ 8-10, ਸਵੇਰੇ ਸਵੇਰੇ ਆ ਗਏ। ਰਾਤ ਨੂੰ ਸਵੇਰੇ ਸਵੇਰੇ ਉੱਠ ਕੇ ਉੱਥੇ ਭਾਂਡਾ ਚ ਧਰਿਆ ਗਾਗਰਾ, ਜਿਹੜਾ ਆਵੇ ਦੁੱਧ ਪਾਓ ਬਈ, ਕੋਲ ਢੋਲ ਵੱਜੇ ਪਿਆ, ਦੁੱਧ ਪਾਓ ਬਈ। ਅੱਛਾ ਦੁੱਧ ਪਾਉਂਦੇ ਗਏ, ਜੇ ਦੋ ਗਾਗਰਾਂ ਭਰੀਆਂ ਗਈਆਂ, ਢੋਲ ਵੱਜੇ ਪਿਆ, ਉਹ ਉੱਥੇ ਬੈਠੇ। ਜਿਸ ਵੇਲੇ ਭਰੇ ਗਏ ਘਰ ਨੂੰ, ਉਦਣ ਉਹਨਾਂ ਦੀ ਤਰੀਕ ਸੀ, ਅੱਛਾ ਰੂੜ ਸਿੰਘ ਦੀ, ਉਹ ਜਾਣਾ ਇਸ ਤਰੀਕ ਤੇ। ਉਹ ਆਂਦਾ ਬੜੇ ਢੋਲ ਢਾਲ ਵੱਜਦੇ ਨੇ। ਉਹ ਪੈਸੇ ਦਾ ਪੁੱਤਰ ਸੀ, ਅੱਛਾ ਜਿਹੜਾ ਰੂੜ ਸਿੰਘ ਨੇ ਪੈਸਾ ਬਣਾ ਸਕਦਾ ਸੀ, ਮਰਲੇ ਇੱਥੋਂ ਆਣ ਲੈ, ਮਰਲੇ ਲੈਂਦਾ ਸੀ। ਉਹ ਘੋੜਾ ਸੀ ਉਹਦੇ ਕੋਲੋਂ ਵੇਚ ਛੜਿਆ, ਪੈਦਲ ਜਾਂਦਾ 5-7 ਬੰਦੇ ਇੱਥੋਂ ਲੈ ਕੇ, ਕੋਈ ਨਿਵਾਣੇ ਵਾਲਾ ਡੇਰਾ ਉੱਥੋਂ ਲੈ ਨੇ ਤੇ ਨਹਿਰੋਂ ਪਾਰ ਲੰਘ ਗਏ। ਉਹਨੇ ਤੈਨੂੰ ਉਹ ਜਿਹੜਾ ਦੁੱਧ ਇਕੱਠਾ ਕੀਤਾ ਉਹ ਪੀ ਰੱਜ ਕੇ ਤੋਂ ਵੀ ਘੋੜੀਆਂ ਚੜ੍ਹ ਬੈਠੇ ਟੋਰ ਲੈ। ਅੱਛਾ ਜੇ ਸਰ ਪਹਿਲੀ ਨਹਿਰ ਤੇ ਗਏ ਸੂਏ ਤੇ, ਉਹਨਾਂ ਆਖਿਆ ਅਗਾਂ ਤੇ ਕੋਈ ਨਹੀਂ ਲੰਘੇ। ਅੱਛਾ ਅਗਾਂ ਲੰਘਦੇ ਤੇ ਕੋਈ ਜਾ ਪੈਂਦੇ ਸੀ, ਜਿੱਤੀ ਅਗਾਂ ਟੁਰ ਗਏ ਨੇ। ਉਹ ਛਾਪੇ ਜਾ ਵੜੇ ਨੇ, ਉੱਥੇ ਕੇ ਲੰਬਰਦਾਰ ਬੈਠਾ ਹੈ ਰੁੱਖਾਂ ਦੀ ਛਾਵੇਂ। ਉਹਨੂੰ ਪੁੱਛਦੇ ਨੇ ਇੱਥੋਂ ਬੰਦੇ ਨਹੀਂ ਲੰਘੇ, ਉਸ ਆਖਿਆ ਕੋਈ ਨਹੀਂ ਲੰਘੇ। ਉਹਨਾਂ ਪਿਛਾਂ ਘੋੜੀਆਂ ਪਰਤਾਈਆਂ, ਜਦ ਵੇਖਿਆ ਨਹਿਰੋਂ ਟੱਪਣ ਪਏ ਬੰਦੇ, ਅੱਛਾ 10-15। ਉਹਨਾਂ ਆਖਿਆ ਉਹ ਲਗੇ ਉਹਦੇ ਨੇ। ਉਹ ਘੋੜੀਆਂ ਲੈ ਕੇ ਸੂਏ ਦੇ ਨੇੜੇ ਲੱਗੇ ਗਏ। ਉਹਨਾਂ ਜਾ ਕੇ ਉਹਨਾਂ ਨੂੰ ਬੰਗਾਰਿਆ ਜਾ, ਲੈ ਵੀ ਜਿਸ ਨੇ ਨਾਲ ਖਲੋਣਾ ਹੈ ਉਹ ਖਲੋ ਜਾਓ, ਜਿਹਨੂੰ ਜਾਨ ਲੋੜੀ ਦੀ ਉਹ ਪਾਸੇ ਤੇ ਹੋ ਜਾਓ। ਅੱਛਾ ਅਸੀਂ ਅੱਜ ਤਾਂ ਲੈ ਲੈਣਾ। ਸਾਰੇ ਹੀ ਪਾਸੇ ਤੇ ਹੋ ਗਏ। ਉਹਨੂੰ ਮਾਰੀਆਂ 2 ਕਾਂਡੇ ਚ ਡਿੱਗਾ, ਡਿੱਗ ਪਿਆ ਤੇ ਬਾਵਾ ਉਹਨੂੰ ਡਿੱਗੇ ਨੂੰ ਤੋਂ ਕੁੱਟਿਆ, ਤੋੜ ਕੁੱਟ ਦਿੱਤਾ, ਕੁੱਟ ਕੱਟ ਕੇ ਤੇ ਪੈ ਗਿਆ ਉਹ। ਅੱਛਾ ਉਹ ਆਂਦੇ ਲੈ ਅਸੀਂ ਹੁਣ ਚੱਲੇ ਹੂੰ ਤੇਰੇ ਪੁੱਤਰ ਨੂੰ ਮਾਰਨ, ਅੱਛਾ ਤੈਨੂੰ ਮਾਰ ਜਾਣਾ, ਤੇਰੇ ਪੁੱਤਰ ਨੂੰ ਮਾਰਿਆ। ਤੇ ਉਹ ਅੰਜ ਉੱਠ ਕੇ ਬਹਿ ਗਿਆ। ਅੱਛਾ ਉਹ ਸਮਝਿਆ ਕੁੜੀ ਆਵੇ ਮੈਂ ਤੇ ਆਪ ਜਿਉਣਾ, ਤੂੰ ਮੇਰੇ ਪੁੱਤਰ ਨੂੰ ਮਾਰ ਲੈਣਾ। ਉਹ ਪਿਛਾਂ ਹਟ ਕੇ ਮੈਂ ਮਾਰੀ ਕੁਹਾੜੀ, ਮੁੜ ਸਿੱਧੀ ਆ ਖੱਪਾ ਖੋਲ ਗਈ। ਓਏ ਹੋਏ ਉੱਥੇ ਮਰ ਗਿਆ, ਉੱਥੇ ਹੀ ਮਰ ਗਿਆ। ਆ ਗਏ ਚੜ ਕੇ ਪਿੰਡ ਆ ਡੇਰੇ ਤੇ। ਅੱਛਾ ਡੇਰੇ ਤੇ ਸੀ। ਅੱਛਾ ਆਣ ਕੇ ਪਏ ਡੇਰੇ ਤੇ, ਉੱਥੇ ਛੋਟਾ ਸੀ, ਉਹ ਤੋਂ ਉੱਤੇ ਡੰਗਰਾਂ ਕੋਲ ਡੰਗਰ ਬੱਧੇ ਨੇ, ਤੇ ਉਹ ਪਰਾਂ ਜਾਮਨੂਆਂ ਥੱਲੇ ਲੰਮਾ ਪਿਆ। ਕੌਣ? ਮੋਤਾ। ਅੱਛਾ ਤੇ ਜੋਗਾ ਲਗਾ ਫਿਰਦਾ ਸੀ ਅੱਛਾ ਡੰਗਰਾਂ 'ਚ। ਅੱਛਾ ਤੇ ਉਹਨੂੰ ਉਦੋਂ ਤਗੜਾ ਨਹੀਂ ਸੀ ਕੁਝ। ਅੱਛਾ ਉਹ ਜਾਮ ਨੂੰ ਸਾਨਾ ਨਹੀਂ ਕਰਕੇ ਪਰ ਅੰਬ ਤੇ ਉਹਨਾਂ ਥੱਲੇ ਲੰਮਾ ਪਿਆ। ਇਹ ਅਪੜ ਗਏ ਤੋੜ ਬਾਗ ਤੇ, ਬਾਗ ਤੇ ਅਪੜੇ ਨੇ ਤੇ ਨਾ ਉਹ ਕਿੱਥੇ ਹੀ ਫਲਾਣਾ ਦੂਥੇ ਲਗਾ ਫਿਰਨਾ। ਉਹ ਸਗੋਂ ਉਸ ਵੀ ਅੱਗੋਂ ਗਾਲ ਚ ਕੱਢੀ, ਉਹਨਾਂ ਠੋਕੇ 2 ਡੰਡੇ ਤੇ ਭੱਜ ਗਿਆ। ਅੱਛਾ ਭੱਜ ਗਿਆ ਤਾਂ ਉਹਨੂੰ ਜਾ ਕੇ ਦੱਸਿਆ, ਆਂਜਾਂ ਆ ਗਏ ਨਹੀਂ ਤੇ ਕੀ। ਉਹ ਸਕਿਆ ਮੈਂ ਹੁਣ ਭੱਜਣਾ ਤੇ ਨਹੀਂ ਨਾ ਸ਼ਰੀਕਾਂ ਅੱਗੇ। ਉਹ ਚੀਜ਼ਣ ਦਾ ਸੋਟਾ ਸੀ ਉੱਥੇ ਗਿਰੇ ਪਿਆ। ਚੀਜ਼ਣ ਦਾ ਚੀਜ਼ਣ ਕੀ? ਉਹ ਇੱਕ ਚੀਜ਼ਣ ਹੁੰਦਾ, ਇੱਕ ਚੀਜ਼ਣ ਹੁੰਦਾ ਢਾਂਚਾ। ਅੱਛਾ ਢਾਂਚੇ ਜੰਤਰ ਵੀ ਆਨੇ ਬੜਾ ਡਾਡਾ। ਅੱਛਾ ਅੱਛਾ ਉਹ ਫੜ ਲਿਆ ਤਾਂ ਉਹ ਹੀ ਲੈ ਕੇ ਭੱਜ ਵਗਾ। ਅੱਛਾ ਜਦੋਂ ਭੱਜ ਵਗਾ ਆਉਂਦੇ ਹਾਂ ਲਲਕ ਰਿਹਾ। ਭਲੱਥਾ ਬੜਾ ਖੇਡਦੇ ਹੁੰਦੇ ਸਨ। ਅੱਛਾ ਜਿਸ ਵੇਲੇ ਉਸ ਵਾਰ ਕੀਤੇ ਉਹ ਸੋਟੇ ਦੀ ਤੇ ਨਾ ਇਹਨਾਂ ਡੱਕੀ ਸੋਟੇ ਨਾਲ ਆਪਣੇ ਨਾਲ, ਤੇ ਇਹਦਾ ਸੋਟਾ ਟੁੱਟ ਗਿਆ। ਹਾਂ ਸੋਟਾ ਟੁੱਟ ਗਿਆ। ਉਹਨਾਂ ਫਿਰ ਮਾਰ ਮਾਰ ਕੇ ਫਨਾ ਕਰ ਕੱਚਾ ਦਰਖਤ ਸੀ ਨਾ। ਹਾਂ ਮਾਰ ਮਾਰ ਕੇ ਫਨਾ ਕਰ ਦਿੱਤਾ। ਉਹ ਵੀ ਮਾਰਤਾ। ਉਹ ਵੀ ਮਾਰ ਦਿੱਤਾ। ਇੱਧਰ ਇਹ ਡੇਰਾ ਸੀ ਉਹਨਾਂ ਦਾ ਇੱਕ, ਅੱਛਾ ਉਹਦੇ ਉੱਤੇ ਉਹ ਮਜਾਰੇ ਰੱਖੇ ਸਨ ਚੀਮੇ। ਅੱਛਾ 5 ਭਰਾ ਅੱਛਾ ਤੇ ਬੜੇ ਜਵਾਨ ਸਨ ਤੇ ਬੜੇ ਚੰਗੇ ਸਨ।
ਉਹ ਆਂਦੇ ਸਨ ਸਾਡੀ ਡਾਂਗ ਜਾਂ ਧਰਤੀ ਮਾਤਾ ਝੱਲੇ ਅੱਛਾ ਜਾਂ ਫਲਾਣਾ ਸਿੱਖ ਝੱਲੇ, ਦੂਜਾ ਕੌਣ ਚੱਲੇਗਾ? ਚੀਮੇ ਮੁਸਲਮਾਨ ਸਨ? ਸਿੱਖ ਅੱਛਾ ਚੀਮੇ ਸਿੱਖ ਸਨ, ਮਜ਼ਾਰੇ ਜਿਹੜੇ ਸਨ ਉਹਨਾਂ ਦੇ। ਮਜ਼ਾਰੇ ਉਹਨਾਂ ਦੇ। ਉਹ ਅੱਛਾ ਜਿਸ ਵੇਲੇ ਉਹਨਾਂ ਨੂੰ ਪਤਾ ਲੱਗਾ ਵੀ ਉਹਨੂੰ ਮਾਰ ਦੇਣ ਬਸ। ਉਹ ਚੀਮਿਆਂ ਦੇ ਨਾਂ ਯਾਦ ਜੇ ਕੋਈ ਕਿਸੇ ਦਾ? ਉਹ ਨਾਂ ਸੀ ਫੌਜਾ ਸਿੰਘ। ਅੱਛਾ ਚੀਮਾ ਜਿਹੜਾ ਸੀ ਇੱਕ, ਅੱਛਾ ਤੇ ਦੂਜਾ ਨਾਮ ਨਾਂ ਨਹੀਂ ਯਾਦ। ਅੱਛਾ ਫੌਜਾ ਸਿੰਘ ਦਾ ਯਾਰ ਸੀ। ਅੱਛਾ ਉਹ ਪੰਜੇ ਭਰਾ ਭੱਜੇ ਨੇ, ਡਾਂਗਾ ਰਹਿ ਗਏ। ਅੱਛਾ ਉਦੋਂ ਬੰਦੂਕਾਂ ਬੰਦਾਕਾਂ ਨਹੀਂ ਸਨ ਹੁੰਦੀਆਂ, ਹਾਂਜੀ ਹਾਂਜੀ ਡਾਂਗਾ ਛੋਟੇ ਚੀਜ਼ਾਂ ਦੇ ਤੇ ਬੁਰਾ ਬਣਾਉਂਦੇ। ਹਾਂ ਉਹ ਛੋਟੇ ਲੈ ਕੇ ਭੱਜੇ ਨੇ, ਇੱਕ ਕਿੱਲੇ ਤੇ ਆਣ ਕੇ ਵੱਟ ਤੇ ਖਲੋ ਗਏ ਨੇ। ਉਹਨਾਂ ਉਹ ਥਾਂ ਆਖੇ ਉਹ ਜਿਹੜੇ ਸਨ ਕਿ ਜਿੰਨਾ ਮਾਰਿਆ ਸੀ ਬਹਾਦਰ ਸਿੰਘ। ਹਾਂ ਬਹਾਦਰ ਸਿੰਘ। ਉਹ ਬਹਾਦਰ ਸਿੰਘ ਉਹਨਾਂ ਆਖਿਆ ਹਾਲੀ ਜਿਉਂਦਾ ਜੇ, ਅੱਛਾ ਅਗਾਂ ਆ ਜਾਓ, ਹਾਂ ਤੂੰ ਵੀ ਥੋੜਾ ਬੋਲ। ਇਹਦੀ ਲੋੜ ਹੈ ਜੇ ਤੇ ਆ ਜਾਓ ਅੱਛਾ ਅੱਗੇ ਜਾਂ ਜਿਉਂਦਾ ਜੇ ਹਾਲੀ। ਅੱਛਾ ਉਹਦੇ ਉੱਤੇ ਮੋਏ ਦੇ ਖਲੋ ਕੇ ਬੈਠਕਾਂ ਕਰ। ਚੀਮਿਆਂ ਨੂੰ ਫਿਰ ਉਹਨਾਂ ਨੇ ਕੁਝ ਨਹੀਂ ਕਿਹਾ, ਉਹ ਪਿਛਾਂ ਭੱਜ ਗਏ। ਚੀਮੇ ਭੱਜ ਗਏ। ਭੱਜ ਗਏ। ਇੱਥੇ ਹੁਣ ਸਿੱਖਾਂ ਦੇ ਜਿਹੜੇ ਆ ਰੂੜ ਸਿੰਘ ਦਾ ਕਿਹੜਾ ਕਿਹੜਾ ਇੱਥੇ ਖੂਹ ਸਨ, ਕੀ ਨਾਂ ਸੀ ਉਹਨਾਂ ਦੇ? ਰੂੜ ਸਿੰਘ ਦਾ ਪਹਿਲੇ ਦੱਸੋ ਨਾ। ਰੂੜ ਸਿੰਘ ਦਾ ਡੇਰਾ ਉੱਥੇ ਨਾਰੋਂ ਪਾਰ ਹੈ। ਨਹਿਰੋਂ ਪਾਰ। ਅੱਛਾ ਉਦੋਂ ਭੋਏ ਤੇ ਦਰਾਖ ਲੱਗਦੀ ਸੀ ਛਾਪੇ ਨੂੰ। ਕਿੰਨੀ ਕੁ ਰੂੜ ਸਿੰਘ ਦੀ ਪੈਲੀ ਸੀ? 4-5 ਮਰਬੇ। 4-5 ਮਰਬੇ ਸੀ। ਹਾਂ। ਤੇ ਉਹ ਬਹਾਦਰ ਸਿੰਘ ਦੀ? ਬਹਾਦਰ ਸਿੰਘ ਦੀ ਜ਼ਮੀਨ ਥੋੜੀ ਅੱਛਾ 2 ਕੁ ਮਰਬਿਆਂ ਦਾ ਮਾਰੋ। 2 ਮਰਬਿਆਂ ਦਾ ਮਾਰ। ਤੇ ਉਹਦਾ ਇੱਕ ਤੇ ਇੱਥੇ ਡੇਰਾ ਸੀ ਨਹਿਰ ਦੇ ਪਰਲੇ ਪਾਸੇ, ਹਾਂ ਤੇ ਹੋਰ ਕਿਹੜੇ ਪਾਸੇ ਬਹਾਦਰ ਸਿੰਘ ਦਾ ਡੇਰਾ ਸੀ? ਦੋਵਾਂ ਦੇ ਉੱਥੇ ਇਕੱਠੇ ਸਨ। ਅੱਛਾ ਨਾਲ ਨਾਲ ਹੀ? ਮੈਂ ਰੂੜ ਸਿੰਘ ਦਾ ਸੀ, ਹਾਂ। ਉਰਲੀ ਲਾਵੇਂ ਬਹਾਦਰ ਸਿੰਘ ਦਾ। ਅੱਛਾ ਇੱਥੇ ਪਿੰਡ ਦੇ ਨੇੜੇ ਵੀ ਇੱਥੇ ਵੀ ਉਹ ਹਵੇਲੀ ਬਣਾਈ ਸੀ ਰੂੜ ਸਿੰਘ ਨੇ? ਆਹੋ ਰੂੜ ਸਿੰਘ ਨੇ। ਅੱਛਾ ਜੰਗਲ ਬਾਦੂ ਮੱਜੀ ਇੱਥੇ ਬਾੜਦਾ ਸੀ। ਆ ਚਰਾ ਹੁੰਦਾ ਸੀ ਸਾਰਾ ਚਰੇਗਾ। ਉਹ ਸਵੇਰੇ ਇੱਥੇ ਚਾਰਨੀ ਦੀਆਂ ਲਿਆਰੀਆਂ ਉੱਥੇ ਹੁੰਦੀਆਂ। ਅੱਗੇ ਕਦੋਂ ਇਹਨੇ ਬੰਦੇ ਪੱਠੇ ਪਾਉਂਦੇ ਸਨ, ਬੰਨੂ ਰੱਖ ਕੇ ਆ ਜਾਂਦੇ। ਡੰਗਰ ਖੁੱਲੇ ਹੀ ਫਿਰਦੇ ਰਹਿੰਦੇ ਹਨ। ਖੁੱਲੇ ਫਿਰਦੇ। ਡੰਗਰ ਖੁੱਲੇ ਫਿਰਦੇ ਰਹਿੰਦੇ ਸੀ। ਤੁਸੀਂ ਸਕੂਲ ਵੀ ਗਏ ਜੇ? ਸਕੂਲ ਵੀ ਗਏ, ਕਿਹੜੀ ਜਮਾਤ ਤੱਕ ਗਏ ਜੇ? ਦੂਜੀ ਤੀਕ। ਦੂਸਰੀ ਤੱਕ? ਤੁਹਾਡੇ ਜਿਹੜੇ ਸਕੂਲ ਦੇ ਨਾਲ ਸਿੱਖ ਕੋ ਮੁੰਡੇ ਪੜ੍ਹਦੇ ਰਹੇ ਨੇ, ਉਹਨਾਂ ਦੇ ਨਾਂ ਕੀ ਸਨ, ਯਾਦ ਜੇ? ਯਾਦ ਨਹੀਂ ਕਿਸੇ ਇੱਕ ਦਾ? ਅੱਗੇ ਯਾਦ ਸੀ ਤੇ ਹੁਣ ਕੋਈ ਨਹੀਂ। ਹੁਣ ਕੋਣ? ਤੇ ਕਿਸੇ ਮਾਸਟਰ ਦਾ ਨਾਮ ਯਾਦ ਜੇ ਜਿਹੜਾ ਕੋਈ ਸਿੱਖ ਜੇ ਇੱਥੇ ਪੜ੍ਹਾਉਂਦਾ ਸੀ? ਕਿਉਂਕਿ ਜ਼ਿਆਦਾ ਤਾਂ ਸਿੱਖਾਂ ਦੇ ਘਰ ਸਨ ਇੱਥੇ। ਉਹ ਖਰੇ ਬਾਹਮਣ ਸਨ। ਅੱਛਾ ਦੋਵੇਂ ਮਾਸਟਰ। ਅੱਛਾ ਉਹ ਵੱਡਾ ਛੋਟਾ ਮਾਸਟਰ ਸੀ ਨਾ, ਹਾਂਜੀ। ਉਸ ਮੈਨੂੰ ਆਖਣਾ ਬਈ ਤੂੰ ਸਕੂਲੇ ਨਹੀਂ ਜਾਣਾ, ਅੱਛਾ ਪਹਿਲੋਂ ਘਰ ਆਉਣੇ ਮੇਰੇ ਤੇ ਇੱਥੋਂ ਰਲ ਕੇ ਚੱਲਣਾ। ਅੱਛਾ ਉਹ ਮੈਂ ਉਹਦੇ ਘਰ ਜਾਣਾ ਤੇ ਉਹ ਬਸਤਾ ਮੇਰਾ ਆਪ ਫੜ ਲੈਣਾ ਤੇ ਮੈਨੂੰ ਆਖਣਾ ਹੁੱਕਾ ਚੁੱਕਣਾ। ਅੱਛਾ ਹੁੱਕਾ ਚੁਕਾ ਕੇ ਲਿਜਾਣਾ ਉੱਥੇ ਹੂੰ। ਜਾ ਕੇ ਅੱਗ ਬਲਾਣੀ ਤੇ ਫਿਰ ਧਰ ਤੂੰ ਆਪ ਲੈਣੀ। ਉਹਨਾਂ ਦੇ ਨਾਂ ਯਾਦ ਜੇ ਉਸਤਾਦਾਂ? ਨਾ ਕੋਈ ਨਾ ਨਹੀਂ ਯਾਦ। ਯਾਦ। ਇੱਥੇ ਲਾਗੇ ਕਿਤੇ ਮੇਲ ਅਟੈਂਡ ਕੀਤਾ? ਅੰਮੋਂ ਕੀ ਲੱਗਦਾ ਮੇਲਾ? ਖਰੋ ਕੀ ਕਰਦੇ ਸਾਂ, ਦੀਵਾਲੀ ਕੇ ਕੀ ਕਰਦੇ ਅੱਛਾ ਉਹ ਸਿੱਖਾਂ ਦਾ ਤਿਉਹਾਰ ਸੀ ਕੋਈ? ਸਿੱਖਾਂ ਦਾ ਬਾਹਰ। ਅੱਛਾ ਅੱਛਾ ਉੱਥੇ ਘੋਲ ਦੀ ਬੜੀ ਹੁੰਦੀ ਸੀ। ਅੱਛਾ ਮੋਗੀ ਵੀ, ਅੱਛਾ। ਮਦਾਰ ਵੀ। ਮਜ਼ਾਰ ਵੀ ਤੇ ਮੋਕੀ ਵੀ? ਮੋਗੀ ਵੀ। ਅੱਛਾ ਇੱਥੋਂ ਫਿਰ ਸਾਰੇ ਮੁਸਲਮਾਨ ਵੀ ਜਾਂਦੇ ਹੋਣਗੇ ਫਿਰ? ਮੁਸਲਮਾਨ ਢਾਣੀਆਂ ਬਣ ਕੇ ਜਾਂਦੇ ਸਾਰੇ ਇਕੱਠੇ ਮਿਲ ਕੇ ਸਾਰੇ ਜਿਹੜਾ ਨਾ ਉਹ ਖੇਡਦੇ ਜਾਣਾ ਤੇ ਨਾਲ ਜਿਹੜਾ ਨਾ ਉਹ ਮੇਲਾ ਵੇਖ ਕੇ ਆਉਣਾ ਆਹ। ਤੇ ਸ਼ਾਮ ਨੂੰ ਫਿਰ ਇਕੱਠੇ ਘਰ ਆ ਜਾਣਾ। ਸਾਡੀ ਘਰ ਨੂੰ ਆਪਣਾ ਘਰ ਆਣ ਕੇ ਆਪਣਾ ਕੰਮ ਕਾਰ ਕਰਨਾ ਪਿਆ। ਅੱਛਾ ਸਹੀ ਹੈ। ਜਿਸ ਟਾਈਮ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਜੀ ਉਸ ਵਕਤ ਕਿੰਨੀ ਕੁ ਦਿਨ ਪਹਿਲੋਂ ਪਤਾ ਲੱਗ ਗਿਆ ਸੀ ਕਿ ਹੁਣ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ ਤੇ ਇਹਨਾਂ ਨੂੰ ਇੱਥੋਂ ਜਾਣਾ ਪੈਣਾ ਹੈ? ਤੇ ਕੋਈ ਐਸਾ ਘਰ ਵੀ ਹੈ ਜਿਹੜਾ ਇੱਥੇ ਰਹਿ ਗਿਆ? ਇੱਥੇ ਕੋਈ ਨਹੀਂ ਰਹਿ ਗਿਆ। ਅੱਛਾ ਕਿੰਨੇ ਕੁ ਦਿਨ ਪਹਿਲੇ ਪਤਾ ਲੱਗ ਗਿਆ ਇਹਨਾਂ ਸੀ? ਨੂੰ ਕੋਈ 10-15 ਦਿਨ ਪਹਿਲੋਂ ਪਤਾ ਲੱਗ ਗਿਆ ਸੀ। ਅੱਛਾ ਇਹ ਸਿੱਖਾਂ ਦੇ ਸਨ, ਕਿਸੇ ਨੂੰ ਤਾਕਤ ਹੈ ਸਾਨੂੰ ਉਠਾ ਲੈਣ ਦੀ? ਅੱਛਾ ਕੋਈ ਤਾਕਤ ਨਹੀਂ ਕਿਸੇ ਨੂੰ ਉਠਾਉਣ ਦੀ ਸਾਨੂੰ। ਹੂੰ ਕੌਣ ਉਠਾਏਗਾ ਸਾਨੂੰ? ਉਹ ਜਿਸ ਵੇਲੇ ਸ਼ੇਖਪੁਰੇ ਅੱਗ ਲੱਗ ਗਈ ਹੂੰ ਅਰ ਨਹੀਂ ਕੋਈ ਪਈ ਮਿਲਟਰੀ ਕੇ ਕੀ ਤੇ ਉਹਨਾਂ ਬੰਦੇ ਮਾਰੇ। ਅੱਛਾ ਉਹ ਬੰਦੇ ਜਿਹੜੇ ਉੱਥੋਂ ਬਚੇ ਨੱਥ ਕੇ ਭੱਜ ਕੇ ਕੋੜੀਆਂ ਕਾੜੀਆਂ ਲੈ ਕੇ ਮਿਰਜ਼ੇ ਆ ਗਏ। ਸਿੱਖ? ਸਿੱਖ ਅੱਛਾ ਮਿਰਜ਼ਾ
ਪਰ ਸਾਰੀ ਰੜੀ ਹੁੰਦੀ ਸੀ ਇਹ ਹਰਦੇ ਵੀ ਅੱਛਾ ਗੋਪੇਰਾ ਥਾਬਲ ਇਹ ਸਾਰੇ ਪਿੰਡ ਸਾਰੇ ਇਸ ਰੜੀ ਤੇ ਆਣ ਕੇ ਬਹਿ ਗਏ ਸਿੱਖ ਇਕੱਠੇ ਹੋ ਗਏ ਸਾਰੇ ਇਕੱਠੇ। ਅੱਛਾ ਜਦੋਂ ਇਕੱਠੇ ਹੋ ਕੇ ਬਹਿ ਗਏ ਬਈ ਹੁਣ ਇੱਥੇ ਜੁੜ ਕੇ ਪਵਾਂਗੇ ਜਿੱਧਰ ਪਏ ਹਾਂ 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 ਉਹ ਜਿਹੜਾ ਬਹਾਦਰ ਸਿੰਘ ਸੀ ਨਾ ਉਹਦਾ ਹਸ਼ਤਿਆਰੀ ਸੀ ਜਦੋਂ ਮਾਰਿਆ ਸਭ ਅੱਛਾ ਉਹ ਬਾਬਾ ਪਾਰ ਤੋਂ ਰਾਤ ਲੰਘ ਗਈ ਇਹਨਾਂ ਤੇ ਉਹ ਆ ਗਿਆ ਬਹਾਦਰ ਸਿੰਘ ਬਹਾਦਰ ਸਿੰਘ ਆਪਣੇ ਘਰ ਤੇ ਪਤਾ ਲੱਗ ਗਿਆ ਬੰਦਿਆਂ ਨੂੰ ਇਹ ਬਹਾਦਰ ਸਿੰਘ ਅੱਛਾ ਉਦੋਂ ਇੰਨੇ ਪਰਦੇ ਕੋਈ ਨਹੀਂ ਸਨ ਸਾਡੇ ਜਿਹੜਾ ਮਕਾਨ ਸੀ ਨਾ ਇਹ ਚੰਗਾ ਬਣਿਆ ਸੀ ਉਹਦੀ ਚਾਰ ਦੀਵਾਰੀ ਕੋਈ ਨਹੀਂ ਸੀ ਅੱਛਾ ਮਕਾਨ ਬਣਿਆ ਸੀ ਹਾਂ ਸਾਡੇ ਘਰ ਦਾ ਪਰਦਾ ਬੜਾ ਸੀ ਹੂੰ ਪੜ ਬੜਾ ਸੀ ਜੋ ਕੋ ਸਿੱਖ ਵੀ ਸਨ ਉਹ ਵੀ ਤਰ੍ਹਾਂ ਸਨ ਹੂੰ ਮੁਸਲਮਾਨ ਛੱਡ ਕੇ ਸਿੱਖ ਵੀ ਤਰ੍ਹਾਂ ਸਨ ਹੂੰ ਸਾਡੇ ਬਾਬੇ ਤੋਂ ਹਰ ਸ਼ੈ ਚੱਲਦੀ ਸੀ ਹੂੰ ਉਹ ਸਾਰੇ ਬੰਦੇ ਨਾ ਜਿਹੜੇ ਮੁਸਲਮਾਨ ਨੇ ਸਾਰੇ ਜੁੜ ਕੇ ਸਾਡੇ ਘਰ ਆਉਣਗੇ ਅੱਛਾ ਉਹ ਬੰਨਿਓ ਗਿਆ ਉਸ ਆਖਿਆ ਕੰਜਰੋ ਉੱਥੇ ਭੇਡਾਂ ਦਾ ਬਾੜਾ ਤੇ ਉੱਥੇ ਸ਼ੇਰ ਦਾ ਖੁਰਨਾ ਹੂੰ ਤੁਸੀਂ ਕਿੱਥੇ ਆਣ ਬੈਠੇ ਹੋ ਅੱਛਾ ਆਹ ਤੇ ਉਹਦਾ ਘਰ ਹੈ ਉੱਤੇ ਉਹ ਚੜ ਜਾਏਗਾ ਬਹਾਦਰ ਸਿੰਘ ਬਹਾਦਰ ਸਿੰਘ ਤੁਸੀਂ ਆਣ ਬੈਠੋ ਵਿਹਲੇ ਥਾਂ ਤੇ ਅੱਛਾ ਉਹ ਤੁਸੀਂ ਆਪਣੀ ਘਰੇ ਜਾਓ ਮੇਰੇ ਘਰੋਂ ਉੱਠੋ ਤੇ ਜਿਹੜਾ ਹੋਇਆ ਮੁੜ ਵੇਖੀ ਜਾਏਗੀ ਹੂੰ ਜਿਹੜੇ ਪਰਦੇ ਦੇ ਤੇ ਬਵੋ ਅੱਛਾ ਨੰਗੇ ਧੜ ਮੈਂ ਬੈਠਾ ਵਾਂ ਤਾਂ ਤੁਸੀਂ ਵੀ ਆਣ ਬੈਠੋ ਨੰਗੇ ਧੜ ਸਿੱਖ ਮੁਸਲਮਾਨਾਂ ਨੂੰ ਡਰਦੇ ਮੁਸਲਮਾਨ ਸਿੱਖਾਂ ਨੂੰ ਡਰਦੇ ਸਨ ਉਹ। ਇਹ ਪਿੰਡ ਦਾ ਹੀ ਪਰਦਾ ਬੜਾ ਸੀ ਅੱਛਾ ਹਰ ਸ਼ੈ ਇਹ ਪਿੰਡ ਤੋਂ ਚਾਲੂ ਸੀ ਤੇ ਪਿੰਡ ਵੱਡਾ ਸੀ ਹਾਂ ਹਾਂ ਇੱਥੇ ਆਣ ਕੇ ਤਾਂ ਜੁੜ ਕੇ ਬਹਿ ਗਏ ਅੱਛਾ ਉਹ ਜਿਸ ਵੇਲੇ ਬਹਿ ਗਏ ਆਣ ਕੇ ਸਾਡੇ ਘਰ ਤੇ ਬਾਬੇ ਆਖਿਆ ਉਹ ਕੰਜਰੋ ਕਿੱਥੇ ਆਣ ਕੇ ਬਹਿ ਗਏ ਹੋ ਆਹ ਬਹਾਦਰ ਸਿੰਘ ਦਾ ਘਰ ਹੈ ਹੂੰ ਤੇ ਤੁਸੀਂ ਆਣ ਕੇ ਮੇਰੇ ਵਿਹੜੇ 'ਚ ਬਹਿ ਗਏ ਹੋ ਮੇਰੇ ਤੇ ਬਲੇਮ ਬਣਾਓ ਹੂੰ ਤੁਸੀਂ ਆਪਣੇ ਘਰੇ ਜੋ ਕੁਝ ਹੁੰਦਾ ਮੇਰੇ ਨਾਲ ਹੋਣ ਦਿਓ ਹੂੰ ਮੈਂ ਜੋ ਸਾਹਮਣਾ ਬੈਠਾ ਵਾਂ ਹੂੰ ਤੇ ਆਪੇ ਮੈਨੂੰ ਪਤਾ ਲੱਗੇਗਾ ਉਹ ਰੋਟੀ ਖਾ ਕੇ ਤੇ ਉੱਤੇ ਕੋਠੇ ਤੇ ਚੜ ਗਿਆ ਬਹਾਦਰ ਸਿੰਘ ਅੱਛਾ ਉਹ ਐਲਾਨ ਕਰ ਦਿੱਤਾ ਲੈ ਬਈ ਸੁਣੋ ਮੁਸਲਮਾਨ ਭਰਾਵੋ ਹੂੰ ਅਸੀਂ ਅੱਜ ਪਰਦੇਸੀ ਹੋ ਚੱਲੇ ਹਾਂ ਬਹਾਦਰ ਸਿੰਘ ਨੇ ਕਿਹਾ ਬਹਾਦਰ ਸਿੰਘ ਅੱਛਾ ਤੇ ਸਾਡੀ ਸ਼ੈ ਨਹੀਂ ਕੋਈ ਛੇੜਨੀ 8 ਦਿਨ ਵਾਸਤੇ ਹੂੰ ਜੋ ਕੋਈ ਅਸੀਂ ਕਿਸੇ ਦੇ ਘਰ ਧਰ ਚੱਲੇ ਆ ਜਾਂ ਦੇ ਚੱਲੇ ਆ ਤੇ ਕਿਸੇ ਛੇੜਨੀ ਕੋਈ ਨਹੀਂ ਅੱਛਾ ਤੇ ਮੁਸਲਮਾਨ ਭਰਾਓ ਬੰਨੇ ਆਓ ਤੇ ਸਾਨੂੰ ਆਣ ਕੇ ਮਿਲ ਲਓ ਤੇ ਸਾਨੂੰ ਵਿਦਿਆ ਕਰੋ ਅਸੀਂ ਅੱਜ ਤੁਰ ਚੱਲੇ ਆ ਅੱਛਾ ਤੁਹਾਡੀ ਸਾਡੀ ਚੰਗੀ ਲੰਘ ਗਈ ਏ ਹਾਂ ਤੇ ਤੁਸੀਂ ਆਣ ਕੇ ਸਾਨੂੰ ਵਿਦਿਆ ਕਰੋ ਹਾਂ ਇਹ ਮੁਸਲਮਾਨ ਵੀ ਆ ਗਏ ਸਾਰੇ ਇਕੱਠੇ ਹੋ ਗਏ ਉਹ ਸਾਡੇ ਪਿਓ ਕੋਲ ਘੋੜੀ ਸੀ ਅੱਛਾ ਇੱਕ ਸਿੱਖ ਆਖਿਆ ਵੀ ਤੂੰ ਘੋੜੀ ਆਪਣੀ ਨਹੀਂ ਦੇ ਹੂੰ ਤੇ ਮੇਰੀਆਂ 3 ਮੱਝੀ ਨੇ ਹੂੰ ਇਹ ਕਹੋ ਇਹ ਤੈਨੂੰ ਦਿਆਂਗਾ ਘੋੜੀ ਤੇ ਮੱਝੀ ਲੈ ਲਾਂਗਾ ਨਹੀਂ ਤੇ ਤੇਰੀ ਹੈ ਮੈਂ ਘੋੜੀ ਲੈ ਚੱਲਿਆ ਉਹ ਘੋੜੀ ਵੀ ਯਾਦ ਦਿੱਤੀ ਇਹ ਮੱਝੀ ਬਣ ਲਈਆਂ 8 ਦਿਨ ਵਾਸਤੇ ਇਹ ਸਾਡੀਆਂ ਨੇ ਫਿਰ ਤੇਰੀਆਂ ਨੇ ਜੇ ਨਾ ਆਏ ਉਹਨਾਂ ਤੀਜੀ ਰਾਤ ਨਹੀਂ ਪੈਣ ਦਿੱਤੀ ਤੇ ਘੋੜੀ ਸਣੇ ਕਾਠੀ ਹਰ ਸ਼ੈ ਘਰ ਦਿੱਤੀ ਅੱਛਾ ਉਹ ਜਿਹੜਾ ਮਾਲ ਲੋਕਾਂ ਨੂੰ ਧਰਿਆ ਸੀ ਨਾ ਹਾਂਜੀ ਹਾਂਜੀ ਉਹ ਮੰਗਣ ਆਉਣ ਅੱਛਾ ਇਹ ਲੋਕੀ ਨੱਸ ਜਾਣ ਹੂੰ ਇਹ ਮੁੜ ਕਿੱਥੇ ਦੇਣ ਕੋ ਪਤਾ ਤੇ ਐਸੀ ਨਾ ਬਈ ਇਹਨਾਂ ਟੁਰ ਜਾਣਾ ਹੈ। ਤੁਰ ਜਾਣਾ ਹੈ। ਇਹ ਨਹੀਂ ਸੀ ਕਿਸੇ ਨੂੰ ਪਤਾ ਹੂੰ ਪਰ ਇਹ ਨੱਸ ਨੂੰ ਜਾਣ ਇਹਨਾਂ ਪੈਸੇ ਦਿੱਤੇ ਨਹੀਂ ਅੱਛਾ ਉਹ 5-4 ਦਿਨ ਫੇਰੇ ਮਾਰਦੇ ਰਹੇ। ਮਾਨਤਾਂ ਦਿੱਤੀਆਂ ਕੋਈ ਨਹੀਂ ਹੈ ਹੂੰ ਮਾਨਤਾਂ ਜਿਹੜੀਆਂ ਰੱਖੀਆਂ ਸੀ ਉਹਨਾਂ ਦਿੱਤੀਆਂ ਨਹੀਂ ਸਨ ਦਿੱਤੀਆਂ ਉਹ ਫਿਰ ਅਸੀਂ ਤੁਰ ਗਏ ਹੂੰ ਉਥੋਂ ਉਹਨਾਂ ਦਾ ਹੋਇਆ ਚਲਾਨ ਮੈਂ ਤੁਰ ਜਾਵਾਂਗਾ ਅੱਛਾ। ਹਿੰਦੁਸਤਾਨ ਨੂੰ ਉਥੋਂ ਕੰਪ ਬਣ ਗਿਆ ਤਾਂ ਹਿੰਦੁਸਤਾਨ ਨੂੰ ਤੁਰ ਗਏ ਸਲੂਕ ਕਰਕੇ ਹੋ ਗਏ ਨੇ ਅੱਛਾ ਅੱਛਾ। ਸਲੂਕ ਅੱਗੇ ਹੀ ਸੀ ਹਾਂਜੀ ਹਾਂਜੀ ਜਿਹੜਾ ਇੱਕ ਦੂਜੇ ਮੈਂ ਇਹਦੀ ਫਿਕਰ ਕਰਨੀ ਹੈ ਤੇ ਇਹ ਮੇਰੀ ਕਰਨੀ ਹੈ ਤੇ ਇੱਕ ਦੂਜੇ ਨੂੰ ਧੜਾ ਬਣਾਉਣ ਦਾ ਇਸ਼ਾਰਾ ਕਰਨਾ ਇੱਕ ਦੂਜੇ ਨੂੰ ਉਹ ਸਖਣਾ ਮੇਰੇ ਨਾਲ ਲੱਗੇ ਉਹ ਸਖਣਾ ਮੇਰੇ ਨਾਲ ਲੱਗੇ ਹਾਂਜੀ ਹਾਂਜੀ ਆਪਾਂ ਨੂੰ ਇਹ ਧੜੇ ਬਣਾਉਣੇ ਹਾਂ ਲੇਕਿਨ ਤੁਸੀਂ ਦੋਵਾਂ ਧੜਿਆਂ 'ਚ ਨਹੀਂ ਅਸੀਂ ਗਏ ਦੋਵਾਂ ਧੜੇ ਨਹੀਂ ਬਣੇ ਬੜੀ ਅੱਛੀ ਗੱਲ ਹੈ ਬੜੀ ਅੱਛੀ ਗੱਲ ਹੈ। ਤੇ ਇਸੇ ਵਾਸਤੇ ਉਹਨੇ ਬਹਾਦਰ ਸਿੰਘ ਉਸ ਵਕਤ ਤੇ ਰੂੜੇ ਦੇ ਕਤਲ ਹੋਣ ਤੋਂ ਬਾਅਦ ਬਹਾਦਰ ਸਿੰਘ ਜ਼ੋਰ 'ਚ ਆ ਗਿਆ ਹਾਂ
ਉਹਨੇ ਫਿਰ ਐਲਾਨ ਕੀਤਾ ਲਓ ਜੀ ਹੁਣ ਅਸੀਂ ਚੱਲੇ ਆ। ਤੇ ਜੇ ਮੁਸਲਮਾਨ ਧੜੇ ਦੇ ਵਿੱਚ ਲੜਾਈ 'ਚ ਪਏ ਰਹਿੰਦੇ ਫਿਰ ਉਹਨੇ ਕਦੀ ਵੀ ਨਹੀਂ ਸੀ ਕਹਿਣਾ, ਕਦੀ ਵੀ ਨਹੀਂ ਸੀ ਜਾਣਾ। ਤੇ ਮੁਸਲਮਾਨਾਂ ਕਦੋਂ ਜਾ ਕੇ ਬਣਨਾ ਸੀ? ਨਹੀਂ ਮੈਂ ਉਹੀ ਕਹਿ ਰਿਹਾ, ਕਦੀ ਵੀ ਨਹੀਂ ਸੀ ਉਹਨੇ ਕਹਿਣਾ। ਕਦੀ ਵੀ ਨਹੀਂ ਸੀ। ਉਹ ਮਤਲਬ ਮੁਸਲਮਾਨਾਂ ਤੋਂ ਖੁਸ਼ ਹੋ ਕੇ ਸਿੱਖ ਇੱਥੋਂ ਗਏ ਨੇ, ਖੁਸ਼ ਹੋ ਕੇ ਗਏ ਨੇ। ਇਹ ਅਸਲ 'ਚ ਜ਼ਿੰਦਗੀ ਵੀ ਇਸੇ ਚੀਜ਼ ਦਾ ਨਾਂ ਹੈ ਇਸੇ ਚੀਜ਼ ਕਿ ਇਨਸਾਨ ਤੇ ਕਿਤੇ ਆ ਕਿ ਜਾਨਵਰ ਵੀ ਜਿਹੜਾ ਨਾ, ਜਾਨਵਰ ਵੀ ਉਹ ਇਨਸਾਨ ਵਾਸਤੇ ਦੁਆ ਕਰੇ, ਜਾਨਵਰ ਵੀ ਇਨਸਾਨ ਵਾਸਤੇ ਦੁਆ ਕਰੇ। ਦੇਖੋ ਜੀ ਅਸੀਂ ਮੁਸਲਮਾਨ ਆ, ਅਸੀਂ ਡੰਗਰ ਨੂੰ ਕਿਸੇ ਨੂੰ ਟਾਈਮ ਨਾਲ ਪਾਣੀ ਨਹੀਂ ਨਾ ਪਿਆਉਂਦੇ, ਪੱਠੇ ਨਹੀਂ ਪਾਉਂਦੇ, ਉਹਦੀ ਵੀ ਸਾਡੇ ਕੋਲ ਪੁੱਛ ਹੋਣੀ ਹੈ। ਉਹ ਜਿਹੜਾ ਸਾਡਾ ਮਾਸਟਰ ਸੀ ਨਾ, ਹਾਂਜੀ ਆ ਬਣਾਉਂਦਾ ਨਾ, ਹਾਂਜੀ, ਉਹ ਸਭਨਾਂ ਦੇ ਬੀਜਾ ਕੇ ਬਾਲਿਆਂ ਨਾਲ ਕਿੱਲ ਲਾਓ, ਕਿੱਲ ਨਾਲ ਲਾ ਕੇ ਤੇ ਕੁੱਜੀਆਂ ਨੂੰ ਰੱਸੀਆਂ ਪਾ ਕੇ ਤੇ ਉਹਦੇ ਨਾਲ ਟੰਗੋ, ਖੋਲ ਕੇ ਦੇ ਉਹਦੇ ਵਿੱਚ ਪਾਣੀ ਪਾਇਆ ਕਰੋ। ਹਾਂ ਜਾਨਵਰ ਵੀ ਇਹ ਤੁਸੀਂ ਤਾਂ ਭਾਰਤ ਕਰਦੇ ਸੀ। ਮਤਲਬ ਕਿ ਹਾਲਾਂ ਹੈ ਹਿੰਦੂ ਸੀ, ਖੱਤਰੀ ਸੀ, ਹਿੰਦੂ ਸਨ, ਅੱਲਾ ਦੀ ਮਖਲੂਕ ਦਾ ਧਿਆਨ ਸੀ। ਸਾਡੇ ਨਬੀ ਦਾ ਵੀ ਇਹੋ ਹੀ ਫਰਮਾਨ ਹੈ ਕਿ ਜਿਹਨੇ ਇੱਕ ਇਨਸਾਨ ਨੂੰ ਮਾਰਿਆ ਉਹਨੇ ਪੂਰੀ ਦੁਨੀਆ ਨੂੰ ਮਾਰ ਛੱਡਿਆ। ਸੋਹਣੇ ਨਬੀ ਨੇ ਇਹ ਨਹੀਂ ਕਿਹਾ ਕਿ ਕਿਸੇ ਮੁਸਲਮਾਨ ਨੂੰ, ਉਹਨੇ ਫਰਮਾਇਆ ਕਿ ਕਿਸੇ ਇਨਸਾਨ ਨੂੰ। ਇਨਸਾਨ 'ਚ ਹਿੰਦੂ ਆ ਜਾਂਦੇ, ਸਿੱਖ ਵੀ ਆ ਜਾਂਦੇ ਨੇ, ਸਾਰੇ ਮਜ਼ਹਬ ਆ ਜਾਂਦੇ ਨੇ, ਹਾਂਜੀ। ਤੇ ਇਹ ਚੀਜ਼ ਜਿਹੜੀ ਹੈ ਨਾ, ਜਿਸ ਵਕਤ ਗਿਆ ਇਹ ਤੁਹਾਡਾ ਸਲੂਕ, ਤੁਹਾਡਾ ਪਿਆਰ, ਤੁਹਾਡਾ ਮੁਹੱਬਤ ਜਿਹੜੀ ਹੈ, ਹੁਣ ਜਿਸ ਟਾਈਮ ਉੱਥੇ ਗਏ ਨੇ ਉਹ, ਹੁਣ ਜਿੱਥੇ ਜਿੱਥੇ ਵੀ ਉਹ ਜਾ ਕੇ ਵਸੇ ਨੇ, ਕੋਈ ਕਿਸੇ ਪਿੰਡ, ਕੋਈ ਕਿਸੇ ਪਿੰਡ, ਕੋਈ ਕਿਸੇ ਸ਼ਹਿਰ, ਕੋਈ ਕਿਸੇ ਸ਼ਹਿਰ, ਜਿਸ ਤਰ੍ਹਾਂ ਮਾਸ਼ਾਅੱਲਾ ਤੁਹਾਡਾ ਕਬੀਲਾ ਵੱਡਾ ਹੋ ਗਿਆ, ਅੱਗੋਂ ਉਹਨਾਂ ਦਾ ਵੀ ਕਬੀਲਾ ਵੱਡਾ ਹੋ ਗਿਆ। ਹੁਣ ਉਹ ਇਸ ਤਰ੍ਹਾਂ ਹੀ ਹਿਸਟਰੀ ਸੁਣਾਉਂਦਾ ਹੈਗਾ ਤੇ ਦੁਆ ਤੁਹਾਨੂੰ ਦਿੰਦਾ ਹੈਗਾ ਤੇ ਤੁਹਾਡੇ ਵੱਡਿਆਂ ਨੂੰ ਦਿੰਦਾ ਹੋਏਗਾ। ਤੇ ਇਸ ਸਾਈਡ ਤੇ ਗੁਰਦੁਆਰਾ ਆ ਜਿੱਥੇ ਕਬੂਤਰਾਂ ਦੀ ਟਾਂਗੇ ਲੱਗੀ ਉੱਚੀ ਸਾਰੀ। ਅੱਛਾ, ਇਹ ਸਮਝੋ ਵੀ ਉਹਨਾਂ ਦਾ ਗੁਰਦੁਆਰਾ। ਪਿੰਡੇ ਦੋ ਗੁਰਦੁਆਰਾ। ਅੱਛਾ, ਇੱਥੋਂ ਲੱਗ ਕੇ ਤੇ ਇੱਥੋਂ ਸੇ ਦਾ ਗੁਰਦੁਆਰਾ ਸੀ। ਤੇ ਬਾ ਪਿੰਡੇ ਕਿੰਨੇ ਗੁਰਦੁਆਰੇ ਸਨ? 2। ਤੇ ਮਸਜਿਦਾਂ ਕਿੰਨੀਆਂ ਸਨ? ਮਸਜਿਦਾਂ 2 ਸੀ। 2 ਮਸਜਿਦਾਂ, 2 ਗੁਰਦੁਆਰੇ। ਠੀਕ। ਤੇ ਇਹ ਜਿਹੜਾ ਸੀ, ਇਹਨਾਂ ਵਿੱਚ ਗੁਰਦੁਆਰਿਆਂ ਦੇ ਬੜੀ ਛਾਂ ਬੜੀ ਸੀ, ਬੋੜਾਂ ਤੇ ਪਿੱਪਲ ਤੇ ਸਾਰੀ ਦਿਹਾੜੀ ਤਖਤ ਪੋਚ ਬੜਾ ਲੰਮਾ ਹੁੰਦਾ ਸੀ ਤੇ ਉੱਤੇ ਬੈਠੇ ਰਹਿੰਦੇ। ਅੱਛਾ, ਜਿਸ ਟਾਈਮ ਤੁਸੀਂ ਛੋਟੇ ਹੁੰਦੇ ਸੀ ਘਰਾਂ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਆਉਣ ਜਾਣ ਸੀ, ਕੋਈ ਮਤਲਬ ਮਨਾ ਟੋਕ ਕੋਈ ਨਹੀਂ ਹੈਗੀ ਸੀ। ਇਸ ਵਕਤ ਇੱਥੋਂ ਗਏ ਨੇ, ਉਹ ਇੰਡੀਆ ਚਲੇ ਗਏ ਨੇ, ਬਾਅਦ ਦੇ ਵਿੱਚ ਤੁਹਾਡਾ ਉਹਨਾਂ ਦੇ ਨਾਲ ਰਾਬਤਾ ਹੋਇਆ? ਇੱਕ ਬੰਦਾ ਆਇਆ ਹੈ। ਅੱਛਾ, ਉਹ ਆਣ ਕੇ ਮੇਰੇ ਨਾਲ ਰਾਬਤਾ ਕੀਤਾ। ਇੰਡੀਆ ਜੋ ਆਇਆ? ਆਹੋ, ਹਿੰਦੁਸਤਾਨ ਚੋਂ। ਅੱਛਾ, ਆਣ ਕੇ ਰਾਬਤਾ ਕੀਤਾ, ਆਣ ਕੇ ਮਿਲਿਆ ਗਿਆ। ਉਸ ਆਖਿਆ ਮੈਨੂੰ ਪਤਾ ਕੋਈ ਨਹੀਂ ਸੀ, ਮੈਨੂੰ ਘਰ ਵਿਖਾ। ਅੱਛਾ, ਮੈਂ ਉਹਨੂੰ ਘਰ ਫਿਰ ਵਿਖਾਇਆ। ਅੱਛਾ, ਕਾਕੀਆਂ ਨੂੰ ਲਾਮੇ ਕਰ ਦਿੱਤਾ ਘਰੋਂ, ਉਹਨੂੰ ਅੰਦਰ ਵੜ ਕੇ ਸਭ ਕੁਝ ਵਿਖਾਇਆ। ਅੱਛਾ, ਉਸ ਆਖਿਆ ਇਹ ਤੇ ਮੈਂ ਵੇਖ ਲਿਆ, ਹੁਣ ਮੈਂ ਡੇਰਾ ਹੀ ਵਿਖਾ। ਅੱਛਾ, ਸੁਕਟਰ ਇੱਥੋਂ ਲਿਆ, ਉਹ ਤੇ ਚੜ੍ਹ ਕੇ ਜਾ ਕੇ ਉਹਨੂੰ ਡੇਰਾ ਹੀ ਵਿਖਾਇਆ। ਅੱਛਾ, ਡੇਰਾ ਵੇਖ ਕੇ ਆ ਗਏ। ਤੇ ਉਸ ਤੋਂ ਬਾਅਦ ਫਿਰ ਰਾਬਤਾ ਕੋਈ ਨਹੀਂ ਹੋਇਆ? ਨਹੀਂ ਹੋਇਆ। ਠੀਕ ਹੋ ਗਿਆ, ਮਤਲਬ ਕਿ ਉਹ ਤੁਹਾਡੇ ਤੋਂ ਰਾਜ਼ੀ ਖੁਸ਼ੀ ਗਏ ਨੇ। ਜ਼ਿੰਦਗੀ ਵੀ ਇਸੇ ਚੀਜ਼ ਦਾ ਨਾਂ ਹੈ, ਦੁਨੀਆ ਤੇ ਆਇਆ ਹੈ ਤੇ ਇਨਸਾਨ ਅੱਛੀਆਂ ਯਾਦਾਂ ਛੱਡ ਕੇ ਜਾਵੇ। ਹੁਣ ਤੁਹਾਡਾ ਦਿਲ ਤੇ ਕਰਦਾ ਹੈਗਾ ਜਿਨ੍ਹਾਂ ਦੇ ਨਾਲ ਤੁਸੀਂ ਖੇਡਦੇ ਰਹੇ ਹੋ, ਉਸ ਟਾਈਮ ਬੰਟੇ ਤਾਂ ਹੁੰਦੇ ਨਹੀਂ ਸੀ ਕਿ ਹੁੰਦੇ ਸੀ ਬੰਟੇ ਉਸ ਟਾਈਮ? ਬਾਂਟੇ ਉਦੋਂ ਵੀ ਹੁੰਦੇ, ਖਰੋੜ ਹੁੰਦੇ ਸਨ। ਖਰਨੋਟ। ਹਾਂ, ਬਾਂਟੇ ਦੇ ਖਰਨੋਟ ਬਹੁਤ ਖੇਡਦੇ। ਅੱਛਾ, ਖਿੱਦੋ ਖੁੰਡੀ ਵੀ ਹੁੰਦੀ ਸੀ? ਖਿੱਦੂ ਖੁੰਡੇ ਹੁੰਦੀ ਸੀ, ਪਰ ਕੀ ਹੋਣਾ ਹੁੰਦੇ ਨੇ ਵਾਹ ਕੇ ਭੋਏ ਤੇ ਮਿੱਠੂ ਡੱਬਾ ਨਹੀਂ, ਖੜਬੇਲ ਬੱਚਾ, ਕੜਬੇਲ ਬੱਚਾ, ਉਹ ਵੀ ਖੇਡਦੇ ਸਨ। ਅੱਛਾ, ਗੁੱਲੀ ਡੰਡਾ ਵੀ ਖੇਡਦੇ ਸਨ। ਗੁੱਲੀ ਡੰਡਾ ਵੀ ਖੇਡਦੇ ਨੇ। ਉਹ ਮਾਰ ਕੇ ਮੇਰੇ ਸਿਰ ਪਾੜ ਦਿੱਤਾ ਸੀ। ਅੱਛਾ, ਇੱਥੋਂ ਪਾੜ ਗਿਆ। ਅੱਛਾ, ਤੇ ਆਖਣਾ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਇਹਨਾਂ ਹੌਸਲਾ ਹੁੰਦਾ ਸੀ। ਹੈ ਬੜੀ ਗੱਲ ਹੈ। ਉਹ ਫਿਰ ਯਾਦਾਂ ਵੀ ਦੇਸੇ ਵਾਸਤੇ ਮਤਲਬ ਹੈ ਨਾ ਦਿਲ ਦੇ ਵਿੱਚ ਮੁਹੱਬਤਾਂ। ਤੇ ਉਸ ਵਕਤ ਜਿਹੜਾ ਗੁੱਲੀ ਡੰਡੇ ਦਾ ਕਿਹੜਾ ਮਾਹਿਰ ਸੀ ਜ਼ਿਆਦਾ? ਆ ਲਾਂਦੀ ਲਾਮ। ਅੱਛਾ, ਉਹ ਲਾਂਦੀ ਲਾਮ ਤੇ ਚੜ੍ਹਦੀ ਲਾਮ। ਅੱਛਾ, ਇੱਕ ਦੂਜੇ ਨਾਲ ਮੁੰਡੇ ਖੇਡਦੇ ਸਨ, ਦਾਵਤ ਕਰਦੇ ਸਨ। ਹਾਂ, ਉਹਨਾਂ ਆਖਣਾ ਕੌਡੀ ਇੱਧਰ ਆਣ ਕੇ ਖੇਡੀਏ, ਨਾ ਆਖਣਾ ਇੱਧਰ ਖੇਡੀਏ। ਅੱਛਾ, ਇਸ ਤਰ੍ਹਾਂ ਕਰਕੇ ਇੱਕ ਦੂਜੇ ਨਾਲ ਕਰਦੇ ਸਨ ਤੇ ਬੜਾ ਸਲੂਕ ਨਾਲ ਖੇਡਦੇ। ਸਲੂਕ ਨਾਲ ਖੇਡਦੇ ਹਾਂ, ਸਹੀ। ਤੇ ਇਸ ਪਿੰਡ ਦੇ ਵਿੱਚ ਉਹ ਜਿਸ ਟਾਈਮ ਉਹ ਨਿਕਲੇ ਨੇ, ਕੋਈ ਸਮਾਨ ਸਮੂਨ ਕੋਈ ਥੋੜਾ ਬਹੁਤਾ ਨਾਲ ਫਿਰ ਲੈ ਕੇ ਗਏ ਕਿ ਜਾਂ ਖਾਲੀ ਹੱਥੀ ਕੱਪੜੇ ਕੁਪੜੇ ਤੇ ਬਸ?
ਪੈਸਾ ਟਕਾ ਲਿਆ। ਅੱਛਾ ਆ ਸਮਾਨ ਤੇ ਨਹੀਂ ਖੜ ਸਕਦੇ ਸਮਾਨ ਨਹੀਂ ਸੰਭਾਲੇ, ਘੋੜੀਆਂ ਤੇ ਸਨ, ਹਾਂ ਹਾਂ ਘੋੜੀਆਂ ਤੇ ਜਿੰਨਾ ਉਹ ਸਮਾਨ ਲੱਦਿਆ ਗਿਆ ਉਹਨਾਂ ਲੱਦ ਕੇ ਤੇ ਲੈ ਉਹਨਾਂ ਗਏ। ਲੱਦ ਕੇ ਲੈ ਗਏ ਨੇ। ਉਹ ਥੋੜਾ ਜਿਹਾ ਮਾਲਕ ਨਹੀਂ ਸਨ, ਹਾਂ ਦੋ ਚੋਂ ਕਿੱਲਿਆਂ ਦੇ ਮਾਲਕ ਸਨ, ਡੇਰਿਆਂ ਦੋ ਹਾਂ ਮੈਂ ਕਿ ਦੋ ਚਾਰ ਡੇਰੇ ਬੜੀ ਵੱਡੀ ਜਾਇਦਾਦ ਸੀ ਨਾ, ਚੰਗੀ ਜਾ ਸਕਦੇ ਹਾਂਜੀ ਹਾਂਜੀ ਬਿਲਕੁਲ ਜੀ। ਜਿਹੜੇ ਇਹਨਾਂ ਕੋ ਮੁਲਕ ਸੀ, ਹੂੰ ਚੰਦ ਘਰ ਸਨ, ਇਹ ਲਕੀਰੋਂ ਅੰਦਰ ਅੰਦਰ ਘਰ ਸਨ। ਅੱਛਾ ਆ ਜਿਹੜਾ ਬਾਜ਼ਾਰ ਹੈ ਨਾ, ਹਾਂਜੀ ਹਾਂਜੀ ਤੋੜ ਚਾਰ ਸਵੇਰੇ ਇਹ ਤੋਂ ਅੰਦਰ ਅੰਦਰ ਸਨ। ਵੀਡੀਓ ਜਿਹੜੀ ਹੈ ਹਾਂ। ਜਿਨ੍ਹਾਂ ਦੇ ਨਾਲ ਤੁਸੀਂ ਖੇਡਦੇ ਰਹੇ, ਕਿਦੋਂ ਕੁੰਡੀ ਖੇਡਦੇ ਰਹੇ, ਕਰੋੜ ਖੇਡਦੇ ਰਹੇ, ਬਾਂਟੇ ਖੇਡਦੇ ਰਹੇ, ਮੇਲੇ ਤੇ ਜਾਂਦੇ ਰਹੇ, ਸਕੂਲ 'ਚ ਪੜ੍ਹਦੇ ਰਹੇ, ਕਿਸੇ ਜਿਸ ਤਰ੍ਹਾਂ ਹੁਣ ਤੁਹਾਨੂੰ ਕਿੰਨਿਆਂ ਲੋਕ ਦੇ ਨਾਂ ਯਾਦ ਨੇ, ਇਸੇ ਤਰ੍ਹਾਂ ਸ਼ਾਇਦ ਉਹਨਾਂ ਸਰਦਾਰਾਂ 'ਚ ਵੀ ਕਿਸੇ ਨੂੰ ਤੁਹਾਡਾ ਨਾਂ ਯਾਦ ਹੋਵੇ। ਇਹ ਤਾਂ ਹੁਣ ਅੱਲਾ ਨੂੰ ਪਤਾ ਹੈ। ਮੈਂ ਉਹੀ ਕਹਿੰਦਾ ਸ਼ਾਇਦ ਹਾਂ ਉਹਨਾਂ ਨੂੰ ਵੀ ਯਾਦ ਰੱਖਿਆ ਹੋਵੇ ਤੁਹਾਨੂੰ, ਕਿਉਂਕਿ ਤੁਸੀਂ ਨੇਕੀ ਕੀਤੀ ਉਹਨਾਂ ਦੇ ਨਾਲ, ਤੇ ਨੇਕੀ ਜਿਹੜੀ ਬੰਦਾ ਭੁੱਲਦਾ ਨਹੀਂਗਾ। ਤੁਹਾਡੇ ਦਾਦਾ ਜੀ ਦਾ ਨਾਂ ਕੀ ਸੀ? ਹੁਕਮਦੀਨ। ਹੁਕਮਦੀਨ। ਤੇ ਹੁਕਮਦੀਨ ਦੇ ਕਿੰਨੇ ਪੁੱਤ? ਤੁਹਾਡੇ ਚਾਚੇ ਤਾਏ ਕਿੰਨੇ ਭਰਾ ਸਨ? ਦੋ। ਅੱਛਾ ਦੋ ਮੇਰੇ ਭਤਰੀਏ ਸਨ ਅੱਛਾ ਤੇ ਦੋ ਹੀ ਮੇਰੇ ਭਤਰੀਏ ਸਨ ਤੇ ਦੋ ਹੀ ਮੇਰੇ ਪੁੱਤਰ ਸਨ। ਅੱਛਾ ਤੇ ਤੁਹਾਡੇ ਚਾਚੇ ਕਿੰਨੇ ਸਨ? ਚਾਚੇ ਤਾਏ ਤਰਾਏ ਤੁਹਾਡੇ ਵੱਲ ਹੋਣੀ ਤਿੰਨ ਭਰਾ ਸਨ। ਤਿੰਨ। ਕੀ ਨਾਮ ਸੀ ਉਹਨਾਂ ਦੇ? ਇੱਕ ਦਾ ਨਾਂ ਅਬਦੁਰਮਾਨ, ਅੱਛਾ ਇੱਕ ਦਾ ਨਾਂ ਮੰਦਬਖਸ਼, ਅੱਛਾ ਇੱਕ ਦਾ ਨਾਂ ਮਾਂ ਬਸ਼ਕ। ਮਾਮੂਰ। ਤੇ ਉਹ ਵੀ ਜ਼ਿਮੀਂਦਾਰੀ ਕਰਦੇ ਰਹੇ ਸਾਰਾ? ਜ਼ਮੀਂਦਾਰ। ਠੀਕ ਹੋ ਗਿਆ। ਇਹ ਹੁਣ ਜਿਹੜਾ ਪੈਗਾਮ ਹੈ, ਤੁਸੀਂ ਕੀ ਦੇਣਾ ਚਾਹੁੰਦੇ ਹੋ ਆਪਣੇ ਜਿਨ੍ਹਾਂ ਦੇ ਨਾਲ ਤੁਸੀਂ ਖੇਡਦੇ ਰਹੇ ਹੋ, ਜਿਹੜੇ ਇਸ ਪਿੰਡ ਦੇ ਵਿੱਚੋਂ ਗਏ ਨੇ, ਸੱਜਣ ਬੇਲੀ? ਅਸੀਂ ਉਹਨਾਂ ਨੂੰ ਮਿਲਣਾ ਹੀ ਚਾਹੁੰਦੇ ਹਾਂ, ਹੋਰ ਤਾਂ ਉਹਨਾਂ ਨੂੰ ਕੀ ਦੇਣਾ ਤੇ ਕੀ ਉਹਨਾਂ ਤੋਂ ਲੈਣਾ। ਮਤਲਬ ਕਿ ਮੁਹੱਬਤ ਹੈ ਜੇ, ਹੈ। ਉਹ ਜਿਹੜਾ ਨਾ ਮਤਲਬ ਕਿ ਬਾਹ ਫੜ ਕੇ ਮੇਲੇ ਤੇ ਜਾਣਾ, ਹਾਂ ਤੇ ਉਸ ਵਕਤ ਮੌਤ ਦਾ ਖੂਹ ਵੀ ਹੁੰਦਾ ਹੋਏਗਾ, ਲੱਗੇ ਹੁੰਦੇ ਸਨ, ਲੱਗੇ ਹੁੰਦੇ ਉਹ ਵੇਖਦੇ ਹੁੰਦੇ ਸੀ। ਰੂਪ ਸਿੰਘ ਦਾ ਮੁੰਡਾ ਆਇਆ ਸੀ ਤੇ ਆਣ ਕੇ ਪਛਾਣ ਲਿਆ ਸੀ ਤੇ ਉਹ ਸਕਿਆ ਮੇਰੇ ਨਾਲ ਫੇਰ ਹੁਣ। ਅੱਛਾ ਰੂੜ ਸਿੰਘ ਦੇ ਮੁੰਡੇ ਨੇ ਪਛਾਣ ਲਿਆ। ਉਹਨੂੰ ਘਰ ਵਿਖਾਇਆ, ਉਹਨੂੰ ਡੇਰਾ ਵਿਖਾਇਆ, ਅੱਛਾ ਫਿਰ ਉਹ ਸਕਿਆ ਮੇਰੇ ਨਾਲ ਚੱਲ ਜੰਡਿਆਲੇ, ਅੱਛਾ ਫਿਰ ਪਠਾਨਕੋਟ ਗਏ, ਉਵੇਂ ਰਲ ਕੇ ਲੱਗੇ ਫਿਰੇ। ਜਿਸ ਤਰ੍ਹਾਂ ਬਚਪਨ 'ਚ ਇਕੱਠੇ ਖੇਡਦੇ ਹੁੰਦੇ ਸੀ, ਜਿਸ ਤਰ੍ਹਾਂ ਭਰਾ ਹੁੰਦੇ ਹੈ, ਉਹਦੀ ਤੁਹਾਨੂੰ ਬੜੀ ਖੁਸ਼ੀ ਹੋਈ ਹੋਣੀ ਜਿਸ ਵਕਤ ਉਹ ਆਇਆ। ਬੜਾ ਉਹਨੂੰ ਵੀ ਬੜਾ ਚਾਅ ਚੜਿਆ ਤੇ ਜੱਫੀਆਂ ਪਾ ਪਾ ਕੇ ਮਿਲੇ। ਹਾਂ ਬਿਲਕੁਲ ਹਾਂਜੀ ਆ ਗਈ। ਲੋ ਜੀ ਇਨਸ਼ਾਅੱਲਾ ਇਸ ਵੀਡੀਓ ਦੇ ਜਿਹੜਾ ਨਾ ਜ਼ਰੀਏ ਦੇ ਨਾਲ ਜੀ ਜੀ ਇਹ ਬਾਕੀ ਜਿਹੜੇ ਤੁਹਾਡੇ ਬੇਲੀ ਹੈ ਨਾ, ਉਹ ਤੁਹਾਨੂੰ ਲਾਜ਼ਮੀ ਜਿਹੜਾ ਨਾ ਉਹ ਮੁਲਾਕਾਤ ਹੋਏਗੀ ਇਨਸ਼ਾਅੱਲਾ। ਤੁਹਾਡਾ ਨੰਬਰ ਲੈ ਲੈਣਾ, ਮੈਂ ਰਾਬਤਾ ਹੋਏਗਾ, ਮੈਂ ਤੁਹਾਨੂੰ ਫੋਨ ਕਰ ਦਾਂਗਾ। ਤੇ ਫਿਰ ਕਰਤਾਰਪੁਰ ਹੀ ਉਹ ਜ਼ਿਆਦਾ ਆ ਸਕਦੇ ਨੇ, ਅੱਗੇ ਆਉਣ ਦਾ ਜਿਹੜਾ ਨਾ ਮੁਸ਼ਕਲ ਹੈ ਉਹਨਾਂ ਵਾਸਤੇ। ਤੇ ਹੁਣ ਮੇਰੇ ਜਾਣ ਦੀ ਕੋਈ ਤਾਕਤ, ਗੱਡੀ ਤੇ ਲੈ ਜਾਵਾਂਗੇ। ਜਿਸ ਟਾਈਮ ਤੁਸੀਂ ਆਪਣੇ ਯਾਰਾਂ ਦੇ ਨਾਲ ਸੁਣਨੇ, ਤੁਸੀਂ ਆਪ ਕਹਿਣਾ ਮੈਂ ਤੇ ਪੈਦਲ ਹੀ ਚੱਲਾ ਜੇ। ਲੋ ਜੀ ਅੱਲਾਹ ਤਾਲਾ ਖੈਰ ਵਫੀਅਤ ਰੱਖੇ, ਅੱਲਾਹ ਜ਼ਿੰਦਗੀ ਦੇ। ਬੜੀ ਖੁਸ਼ੀ ਹੋਈ ਹੈ ਇਹਨਾਂ ਬਜ਼ੁਰਗਾਂ ਦੇ ਨਾਲ ਮਿਲ ਕੇ। ਇਹਨਾਂ ਨੇ ਜਿਹੜੀਆਂ ਅੱਛੀਆਂ ਉਹਨਾਂ ਦੀਆਂ ਗੱਲਾਂ, ਮੁਹੱਬਤ ਤੇ ਭਾਈਚਾਰੇ ਦੇ ਨਾਲ ਜਿਹੜਾ ਇਹਨਾਂ ਦਾ ਵਕਤ ਉਹਨਾਂ ਦੇ ਨਾਲ ਗੁਜ਼ਰਿਆ, ਉਹ ਹਜੇ ਤੱਕ ਇਹਨਾਂ ਨੂੰ ਉਹ ਯਾਦ ਹੈ। ਤੇ ਜਿਹੜੇ ਰੂੜ ਸਿੰਘ ਦੇ, ਬਹਾਦਰ ਸਿੰਘ ਦੇ, ਕਿਉਂਕਿ ਇਹਨਾਂ ਦਾ ਦੋਵਾਂ ਘਰਾਂ ਦੇ ਨਾਲ ਪਿਆਰ ਸੀ, ਦੋਨਾਂ ਫੈਮਲੀਆਂ ਦੇ ਨਾਲ ਕਿਸੇ ਨਾਲ ਇਹਨਾਂ ਦਾ ਉਹ ਦਿਲ ਦੇ ਵਿੱਚ ਨਫ਼ਰਤ ਤੇ ਹਸਦ ਕੋਈ ਨਹੀਂ ਸੀ। ਇਹ ਸਭ ਨੂੰ ਪਿਆਰ ਕਰਦੇ ਸਨ। ਮਤਲਬ ਕਿ ਜ਼ਾਹਰ ਹੈ ਕਿ ਫਿਰ ਦੇਖੋ ਜੀ ਉਹਨਾਂ ਤੇ ਕਰਨਾ ਹੀ ਕਰਨਾ ਸੀ, ਜਦੋਂ ਇਹ ਦੋਗਲੇ ਹੀ ਨਹੀਂ ਸਨ ਹੈਗੇ। ਇਹ ਦੋਨਾਂ ਨੂੰ ਇੱਕ ਜੈਸੇ ਸਮਝਦੇ ਸਨ, ਅੱਛੀ ਨਜ਼ਰ ਨਾਲ ਸਮਝਦੇ ਸਨ। ਦੇਖੋ ਅਗਰ ਹੁਣ ਉਹਨਾਂ ਦੀ ਨਸਲ ਕੋਈ ਵੇਖੀ ਦੀ ਨਾ, ਹਾਂਜੀ ਉਹ ਯਾਦ ਕਰਨਗੇ ਇਨਸ਼ਾਅੱਲਾ। ਸਾਡੇ ਬਾਬੂ ਆ ਘਰ ਇੱਥੇ ਲੰਬਰ ਪ੍ਰਤਾਪ ਸਿੰਘ ਦਾ ਸੀ। ਅੱਛਾ ਉਹਦੇ ਘਰ ਬੜੀ ਵੱਡੀ ਬੋੜ ਸੀ। ਹਾਂਜੀ ਹਾਂਜੀ ਬੋੜ ਸੀ ਤੇ ਉਹਦੇ ਨਾਲ ਉਹ ਪੀਂਘ ਪਾਉਂਦਾ ਸੀ, ਪੀਂਘ ਪਾ ਦਿੰਦਾ ਸੀ ਤੇ ਮੁੰਡੇ ਤੇ ਕੁੜੀਆਂ ਰਲ ਕੇ ਉਂਟੇ ਲੈਂਦੇ ਸਨ, ਚੜਾਉਂਦੇ ਸਨ ਪਏ ਉਹਨਾਂ ਨੂੰ। ਇਹ ਨਿੰਦ ਵਿਚਾਰ ਕੋਈ ਨਹੀਂ ਸੀ। ਕਿਸੇ ਵਕਤ ਸਾਨੂੰ ਕੱਪੜੇ ਨਹੀਂ ਸਨ ਲੱਭਦੇ ਹੁੰਦੇ ਪਾਉਣ ਨੂੰ। ਆ ਖੱਦਰ ਦੇ ਝਿੱਗੇ ਪਾਣੇ ਤੇ ਖੱਦਰ ਦੇ ਸਾਫੇ ਬਣਨੇ, ਇਸ ਤਰ੍ਹਾਂ ਹੀ ਹੁੰਦਾ ਸੀ। ਬਿਲਕੁਲ ਇਸੇ ਤਰ੍ਹਾਂ ਮਾਈਆਂ ਸਾਡੀਆਂ ਸਿਉਂ ਕੇ ਸੂਈ ਨਾਲ ਆਪੇ ਸੂਲ ਲੈਣੇ, ਆਪੇ ਸੂਲਣੇ 5-5 7-7 ਦਿਨ ਜਿਹੜਾ ਨਾ ਦੇਸੀ ਧੋਣ ਦਾ ਕੋਈ ਸਿਲਸਿਲਾ ਇਸ ਤਰ੍ਹਾਂ ਹੀ ਹੈ। ਇਹ ਫੈਕਟਰੀਆਂ ਹੁਣ ਚੱਲੀਆਂ, ਪੈਲੀਆਂ ਹੋਣ ਵਗੀ, ਤੇ ਉਦੋਂ ਤੇ ਚੀਜ਼ ਕੋਈ ਨਹੀਂ ਹੁੰਦੀ, ਇਹ ਗੱਲ ਹੀ ਕੋਈ ਨਹੀਂ, ਉਹ ਗੱਲ ਹੀ ਕੋਈ ਨਹੀਂ ਸੀ। ਤੇ ਪੈਸਾ ਕਿਸੇ ਪਾਸੇ ਆਉਣਾ ਸੀ ਤੇ ਫੇਰ ਹੀ ਇਹ ਬੋਸਕੀਆਂ ਪੈਲੀਆਂ